ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਮਸਲਾ ਇਹਨਾਂ ਦਿਨਾਂ ਦੇ ਵਿੱਚ ਪੂਰਾ ਭਖਿਆ ਹੋਇਆ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਬਾਰੇ, ਉਹਦੇ ਉੱਤੇ ਅੱਜ ਫਿਰ ਚਰਚਾ ਕਰਨੀ ਹੈ। ਜਿਹੜੇ ਬੋਲ ਗੁਰਦਾਸ ਮਾਨ ਨੇ ਉਸ ਇੰਟਰਵਿਊ ਦੇ ਵਿੱਚ ਕਹੇ ਸੀ ਜਿਹਦੇ ਤੋਂ ਮਸਲਾ ਭਖਿਆ, ਉਹਨਾਂ ਬਾਰੇ ਹਾਂ ਪੱਖੀ ਜਾਂ ਨਾ ਪੱਖੀ ਚਰਚਾ ਹੋ ਸਕਦੀ ਸੀ, ਕਿਉਂਕਿ ਉਹਨੇ ਜਿਹੜੇ ਬੋਲ ਬੋਲੇ ਸੀਗੇ ਉਹਦੇ ਹੱਕ 'ਚ ਜਾਂ ਖਿਲਾਫ ਬੋਲਣ ਵੇਲੇ ਲੋਕਾਂ ਨੂੰ ਥੋੜੀ ਜਿਹੀ ਸਹਿਸਤਗੀ, ਥੋੜਾ ਜਿਹਾ ਮਨ ਦੇ ਵਿੱਚ ਹੁੰਦਾ ਵੀ ਚਲੋ ਠੀਕ ਆ, ਇਹਦੇ ਵੀ ਵਿਚਾਰ ਨੇ ਜਾਂ ਸਾਡੇ ਵਿਚਾਰ ਇਹਦੇ ਬਾਰੇ ਆਹ ਨੇ। ਹਾਂ ਪੱਖੀ ਵਿਚਾਰ ਵੀ ਦਿੱਤੇ ਜਾ ਸਕਦੇ ਸੀ, ਨਾ ਪੱਖੀ ਵੀ ਦਿੱਤੇ ਜਾ ਸਕਦੇ। ਕੁਝ ਬੰਦੇ ਇਹ ਵੀ ਕਹਿ ਸਕਦੇ ਸੀਗੇ ਕਿ ਅਸੀਂ ਇਹਦੀ ਇੰਨੀ ਗੱਲ ਨਾਲ ਤਾਂ ਸਹਿਮਤ ਹਾਂ, ਆਹ ਗੱਲ ਨਾਲ ਸਹਿਮਤ ਨਹੀਂ। ਪਰ ਜੋ ਕੁਛ ਉਹਨੇ ਉਹ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਉੱਥੇ ਕਰ ਬੈਠੇ ਆ, ਜਿਵੇਂ ਉਹਨੇ ਸਟੇਜ ਦੇ ਉੱਤੋਂ ਜਿਹੜਾ ਹੈਗਾ ਲਲਕਾਰਾ ਮਾਰ ਕੇ ਮਤਲਬ ਗਲਤ ਭੈੜੇ ਭੱਦੇ ਬਹੁਤ ਹੋਸ਼ੇ ਸ਼ਬਦ ਵਰਤੇ ਆ, ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ, ਪੰਜਾਬੀ ਬੋਲਣ ਵਾਲਿਆਂ ਨੂੰ, ਪੰਜਾਬੀ ਬੋਲੀ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਜਿਸ ਤਰੀਕੇ ਨਾਲ ਉਹਨੇ ਨੀਵਾਂ ਦਿਖਾਇਆ, ਹੇਠੀ ਦਿਖਾਈ ਆ, ਵੰਗਾਰਿਆ ਵਾ, ਤੇ ਉਹ ਚੀਜ਼ ਨੇ ਹੁਣ ਜਿਹੜੀ ਗੱਲ ਆ ਉਹਦੇ ਲਈ ਬਹੁਤ ਕਸੂਤੀ ਬਣਾ ਦਿੱਤੀ ਆ। ਇੱਕ ਤਰੀਕੇ ਨਾਲ ਇਉਂ ਕਹੀਏ ਵੀ ਉਹਨੇ ਉਸ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਕਿ ਇਹ ਸਾਰੇ ਲੋਕ ਜਿਹੜੇ ਪੰਜਾਬੀ ਦੇ ਹਮਾਇਤੀ ਨੇ ਇਹ ਖਨੀ ਹਿੰਦੀ ਨੂੰ ਨਫ਼ਰਤ ਕਰਦੇ ਆ, ਇਦਾਂ ਦਾ ਪ੍ਰਭਾਵ ਦੇਣ ਦਾ ਉਹਨੇ ਯਤਨ ਕੀਤਾ, ਔਰ ਉਹ ਸ਼ਰੇਆਮ ਮਕਾਰੀ ਦੇ ਨਾਲ ਝੂਠ ਬੋਲ ਰਿਹਾ। ਅਸਲੀ ਗੱਲ ਤਾਂ ਇਹ ਸੀ ਕਿ ਜਦੋਂ ਅਮਿਤ ਸ਼ਾਹ ਦਾ ਇਹ ਏਜੰਡਾ ਸਾਹਮਣੇ ਆਇਆ ਕਿ ਇੱਕ ਬੋਲੀ ਤੇ ਇੱਕ ਮੁਲਕ ਵਾ, ਵੀ ਸਾਰੇ ਮੁਲਕ ਦੇ ਵਿੱਚ ਇੱਕੋ ਬੋਲੀ ਲਿਆਉਣੀ ਆ, ਉਹਦੇ ਖਿਲਾਫ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਇਲਾਕਿਆਂ ਦੇ ਵਿੱਚ ਰਹਿੰਦੇ ਹੋਏ ਅੱਡ-ਅੱਡ ਲੋਕਾਂ ਨੇ ਆਪੋ ਆਪਦੀਆਂ ਬੋਲੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਤੇ ਸਾਰਿਆਂ ਦਾ ਹੀ ਭਾਵ ਇਹ ਸੀਗਾ ਕਿ ਸਾਨੂੰ ਹਿੰਦੀ ਮਨਜ਼ੂਰ ਨਹੀਂ, ਅਸੀਂ ਹਿੰਦੀ ਨੂੰ ਨਫ਼ਰਤ ਨਹੀਂ ਕਰਦੇ, ਪਰ ਸਾਡੇ ਕੋਲੇ ਆਪਦੀ ਬੋਲੀ ਹੈਗੀ ਆ ਤੇ ਸਾਡੇ ਉੱਤੇ ਹਿੰਦੀ ਥੋਪੀ ਨਾ ਜਾਵੇ। ਉਹ ਅਸੀਂ ਆਪਦੀ ਲੋੜ ਅਨੁਸਾਰ, ਮਰਜ਼ੀ ਅਨੁਸਾਰ ਜਿਵੇਂ ਉਹਦੇ ਨਾਲ ਮਰਜ਼ੀ ਕਰ ਲਈਏ, ਪਰ ਇਹ ਗੱਲ ਨਹੀਂ ਚੱਲਣੀ। ਜਦੋਂ ਇਹ ਗੱਲ ਸਾਰੇ ਭਾਰਤ ਦੀਆਂ ਅੱਡ-ਅੱਡ ਬੋਲੀਆਂ ਦੇ ਲੋਕ ਕਹਿ ਰਹੇ ਸੀ, ਉਵੇਂ ਹੀ ਪੰਜਾਬ ਦੇ ਜਿਹੜੇ ਲੋਕ ਸੀ ਉਹ ਪੰਜਾਬੀ ਬੋਲੀ ਬਾਰੇ ਕਹਿ ਰਹੇ ਸੀ ਕਿ ਸਾਨੂੰ ਇਹ ਸੌਦਾ ਮਨਜ਼ੂਰ ਨਹੀਂ। ਇਹੋ ਜਿਹੇ ਮਾਹੌਲ ਵਿੱਚ ਜਦੋਂ ਅਮਿਤ ਸ਼ਾਹ ਵਾਲੀ ਜਿਹੜੀ ਲਾਈਨ ਸੀਗੀ ਇਹ ਕਿ ਇੱਕ ਬੋਲੀ ਤੇ ਇੱਕ ਮੁਲਕ, ਜਦੋਂ ਇਹ ਗੱਲ ਇੰਨੇ ਜ਼ਿਆਦਾ ਵੱਡੇ ਪੱਧਰ ਤੇ ਵਿਰੋਧ ਹੋਣ ਲੱਗ ਗਿਆ ਤਾਂ ਅਮਿਤ ਸ਼ਾਹ ਨੂੰ ਵੀ ਪੈਰ ਪਿੱਛੇ ਖਿਸਕਾਉਣੇ ਪਏ। ਉਹਨੇ ਤਾਂ ਪੈਰ ਪਿੱਛੇ ਖਿਸਕਾ ਲਏ, ਪਰ ਗੁਰਦਾਸ ਮਾਨ ਜਿਹੜਾ ਸੀਗਾ ਉਹ ਸਟੈਂਡ ਲੈ ਗਿਆ ਤੇ ਉਹ ਕਹਿੰਦਾ ਜੀ ਵੀ ਇਹ ਤਾਂ ਹੋਣੀ ਚਾਹੀਦੀ ਆ, ਬਹੁਤ ਵਧੀਆ, ਅਸੀਂ ਹਿੰਦੀ ਫਿਲਮਾਂ ਨਹੀਂ ਦੇਖਦੇ, ਅਸੀਂ ਹਿੰਦੀ ਗਾਣੇ ਨਹੀਂ ਸੁਣਦੇ, ਅਸੀਂ ਹਿੰਦੀ ਆਹ ਨਹੀਂ ਕਰਦੇ, ਉਹ ਨਹੀਂ ਕਰਦੇ। ਔਰ ਜਿਹੜੀ ਉਹ ਗੱਲਬਾਤ ਸਾਰੀ ਉਹਨੇ ਕੀਤੀ ਕਤਰੀ ਆ, ਉਹਦੇ ਨਾਲ ਪੰਜਾਬੀ ਬੋਲੀ ਦੇ ਹਿੱਤਾਂ ਨੂੰ ਸੱਟ ਵੱਜਦੀ ਦੇਖ ਕੇ ਲੋਕਾਂ ਨੇ ਉਹਦਾ ਵਿਰੋਧ ਕੀਤਾ। ਤੇ ਉਹਨਾਂ ਦੇ ਵਿਰੋਧ ਕਰਨ ਦਾ ਭਾਵ ਇਹ ਨਹੀਂ ਸੀ ਕਿ ਉਹ ਹਿੰਦੀ ਨੂੰ ਨਫ਼ਰਤ ਨਹੀਂ ਕਰਦੇ, ਵਾਕਈ ਹਿੰਦੀ ਦੇ ਗਾਣੇ ਸੁਣਦੇ ਆ ਲੋਕ, ਪੰਜਾਬੀ ਬੋਲਣ ਵਾਲੇ, ਵਾਕਈ ਪੰਜਾਬ ਦੇ ਵਿੱਚ ਹਿੰਦੀ ਫਿਲਮਾਂ ਚੱਲਦੀਆਂ ਨੇਗੀਆਂ, ਬੜੇ ਪੰਜਾਬ ਦੇ ਪੁੱਤ ਨੇ, ਧੀਆਂ ਨੇ ਜਿਹੜੇ ਹਿੰਦੀ ਫਿਲਮ ਇੰਡਸਟਰੀ 'ਚ ਜਿਹੜੇ ਉੱਥੇ ਕੰਮ ਕਰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲੋਕ ਹਿੰਦੀ ਨੂੰ ਨਫ਼ਰਤ ਕਰਦੇ ਆ, ਪੰਜਾਬੀ ਦੇ ਹੱਕ 'ਚ ਖੜਨ ਦਾ ਮਤਲਬ ਇਹ ਨਹੀਂ ਹੈਗਾ। ਅਸਲ ਵਿੱਚ ਇਹਦਾ ਮਤਲਬ ਇਹ ਹੈਗਾ ਕਿ ਪੰਜਾਬ ਦੇ ਲੋਕ ਕਹਿੰਦੇ ਆ ਕਿ ਸਾਡੇ ਕੋਲ ਸਾਡੀ ਪੰਜਾਬੀ ਹੈਗੀ ਹੈ, ਸਾਡੇ ਉੱਤੇ ਹਿੰਦੀ ਥੋਪੀ ਨਾ ਜਾਵੇ। ਗੱਲ ਤਾਂ ਇਕੱਲੀ ਇੰਨੀ ਕਾ ਵੀ ਸਾਡੇ ਤੇ ਹਿੰਦੀ ਥੋਪੀ ਨਾ ਜਾਵੇ। ਆਪਦੀ ਲੋੜ ਜਾਂ ਆਪਦੀ ਮੌਜ ਅਨੁਸਾਰ ਜਿਹੜੀਆਂ ਮੱਤਾਂ ਗੁਰਦਾਸ ਮਾਨ ਜਾਂ ਹੋਰ ਲੋਕ ਦੇ ਰਹੇ ਨੇ ਉਹ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਨੇਗੀਆਂ ਕਿ ਆਪਦੇ ਲੋੜ ਅਨੁਸਾਰ ਸਾਨੂੰ ਕੋਈ ਵੀ ਬੋਲੀ ਸਿੱਖਣ ਲੱਗੇ ਆ। ਨਾ ਤਾਂ ਸਾਡਾ ਧਰਮ ਤੇ ਨਾ ਸਾਡਾ ਸੱਭਿਆਚਾਰ ਇਸ ਗੱਲ ਦੀ ਕੋਈ ਰੋਕ ਪਾਉਂਦਾ ਵੀ ਤੁਸੀਂ ਦੂਜੀ ਕੋਈ ਬੋਲੀ ਨਹੀਂ ਬੋਲਣੀ, ਸਾਡੇ ਲਈ ਤਾਂ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਹੈਗਾ ਨਾ। ਪਰ ਗੁਰਦਾਸ ਮਾਨ ਨੂੰ ਪਤਾ ਨਹੀਂ ਕਿੱਥੋਂ ਇਹ ਲੱਭ ਗਈ ਆ ਗੱਲ ਕਿ ਹੁਣ ਉਹ ਝੂਠ ਬੋਲ ਰਿਹਾ ਲਗਾਤਾਰ ਕਿ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਖਨੀ ਹਿੰਦੀ ਦੇ ਮਤਲਬ ਹਿੰਦੀ ਬੋਲਣ ਵਾਲਿਆਂ ਨੂੰ ਉਹ ਭੜਕਾ ਰਿਹਾ ਹੈਗਾ ਪੰਜਾਬੀਆਂ ਦੇ ਖਿਲਾਫ। ਜਿਸ ਤਰੀਕੇ ਦਾ ਮਾਹੌਲ ਉਹ ਬਣਾ ਰਿਹਾ, ਕੱਲ ਕਲਾ ਨੂੰ ਹੋ ਸਕਦਾ ਕੋਈ ਹਿੰਦੀ ਨੂੰ ਜਿਹੜਾ ਪਿਆਰ ਕਰਨ ਵਾਲਾ ਜਨੂਨੀ ਬੰਦਾ ਹੋਵੇ ਤੇ ਉਹ ਕਿਸੇ ਸਿੱਖ ਸਰਦਾਰ ਦੀ ਜਾਂ ਪੰਜਾਬੀ ਬੋਲਣ ਵਾਲੇ ਦੀ ਬੇਇੱਜ਼ਤੀ ਕਰ ਦੇਵੇ ਤੇ ਉੱਥੇ ਮਸਲਾ ਭੜਕ ਜਾਵੇ, ਕਿਉਂਕਿ ਉਹਨੂੰ ਤਾਂ ਇਹ ਲੱਗਣਾ ਨਾ ਕਿ ਗੁਰਦਾਸ ਮਾਨ ਜਿਹੜਾ ਹੈਗਾ ਉਹ ਸਹੀ ਕਹਿ ਰਿਹਾ ਹੈਗਾ ਕਿ ਇਹ ਪੰਜਾਬੀ ਵਾਲੇ ਜਿਹੜੇ ਲੋਕ ਨੇ ਹਿੰਦੀ ਨੂੰ ਨਫ਼ਰਤ ਕਰਦੇ ਨੇ। ਹਕੀਕਤ ਹੋਰ ਹੈਗੀ ਆ ਕਿ ਹਿੰਦੀ ਦੇ ਜਬਰੀ ਥੋਪੇ ਜਾਣ ਦੇ ਖਿਲਾਫ ਪੰਜਾਬੀ ਲੋਕਾਂ ਦਾ ਜਿਹੜਾ ਬਿਲਕੁਲ ਸਹੀ ਤੇ ਜਾਇਜ਼ ਵਿਰੋਧ ਆ
ਗੱਲ ਤਾਂ ਇਕੱਲੀ ਉਨੀ ਕੁ ਸੀ। ਖੈਰ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਬੋਲੀ ਦੇ ਹੱਕ ਵਿੱਚ ਜਿਹੜੇ ਲੋਕ ਕਦੇ ਇਕਮੁੱਠ ਨਹੀਂ ਹੋ ਸਕਦੇ ਸੀਗੇ ਉਹ ਵੀ ਇਕੱਠੇ ਹੋਏ ਨੇ। ਖੱਬੇ ਪੱਖੀ, ਸੱਜੇ ਪੱਖੀ, ਟਕਸਾਲੀ, ਸੰਪਰਦਾਈ, ਮਿਸ਼ਨਰੀ, ਕਾਮਰੇਡ, ਆਸਤਕ, ਨਾਸਤਕ, ਹਰ ਤਰ੍ਹਾਂ ਦਾ ਬੰਦਾ ਜਿਹੜਾ ਹੈਗਾ ਅਸੀਂ ਦੇਖ ਰਹੇ ਹਾਂ ਕਿ ਉਹ ਪੰਜਾਬੀ ਬੋਲੀ ਦੇ ਮੁੱਦੇ ਉੱਤੇ ਇੱਕ ਸੁਰ ਵਾ, ਇੱਕ ਜੁੱਟ ਵਾ ਤੇ ਸਾਰੀ ਸਾਂਝੀ ਆਵਾਜ਼ ਪੰਜਾਬ ਦੇ ਵਿੱਚੋਂ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ ਉਹ ਪੰਜਾਬੀ ਬੋਲੀ ਦੇ ਹੱਕ ਵਿੱਚ ਡਟੇ ਨੇ। ਔਰ ਇੱਕ ਇਉਂ ਕਹੀਏ ਕਿ ਦਿੱਲੀ ਦਰਬਾਰ ਨੂੰ ਵੀ ਜਿਹੜਾ ਹੈਗਾ ਕਿ ਝਟਕਾ ਹੀ ਲੱਗਿਆ ਹੋਣਾ ਇਸ ਗੱਲ ਦੇ ਨਾਲ, ਨਾਗਪੁਰ ਨੂੰ ਵੀ ਇਸ ਗੱਲ ਨਾਲ ਝਟਕਾ ਹੀ ਲੱਗਿਆ ਹੋਣਾ, ਕਿਉਂਕਿ ਉਹ ਤਾਂ ਸਮਝਦੇ ਸੀ ਆਪਸ ਵਿੱਚ ਪਾਟੋ ਧਾੜ ਨੇ, ਇੱਥੇ ਕੀ ਹੋਣ ਲੱਗਿਆ ਹੈਗਾ, ਚੱਕ ਦਿਆਂਗੇ ਫੱਟੇ। ਪਰ ਜਿਹੜਾ ਹੈਗਾ ਦੱਖਣ ਭਾਰਤੀ ਬੋਲੀਆਂ ਵਾਲੇ ਲੋਕ, ਉਹਨਾਂ ਬਾਰੇ ਤਾਂ ਕਿਸੇ ਨੂੰ ਵਹਿਮ ਭਰਮ ਹੈ ਹੀ ਨਹੀਂ ਸੀਗਾ। ਸਾਨੂੰ ਵੀ ਇਹ ਖਦਸ਼ਾ ਸੀਗਾ ਕਿ ਸ਼ਾਇਦ ਕਿਤੇ ਗੱਲ ਵਿਗੜ ਨਾ ਗਈ ਹੋਵੇ, ਪਰ ਬੜੀ ਚੰਗੀ ਗੱਲ ਹੈ ਕਿ ਪੰਜਾਬੀ ਬੋਲੀ ਬੋਲਣ ਵਾਲੇ ਲੋਕ ਆ ਜਿਹੜੇ ਉਹ ਤਾਂ ਇਸ ਤਰੀਕੇ ਨਾਲ ਡਟ ਗਏ ਨੇ ਪੰਜਾਬੀ ਬੋਲੀ ਦੇ ਹੱਕ ਵਿੱਚ। ਇਸ ਸਾਰੇ ਮਾਹੌਲ ਦੇ ਵਿੱਚ ਜਦੋਂ ਨਜ਼ਰ ਮਾਰੀਏ ਤਾਂ ਸਾਫ਼ ਦਿਖ ਰਿਹਾ ਹੈਗਾ ਜਿਵੇਂ 1990-91 ਦੇ ਵਿੱਚ ਖਾੜਕੂ ਲਹਿਰ ਦੇ ਮੌਕੇ ਜੁਝਾਰੂ ਸਿੰਘਾਂ ਨੇ ਪੰਜਾਬੀ ਲਾਗੂ ਕਰਵਾਈ ਸੀ ਤੇ ਜਿਵੇਂ ਉਦੋਂ ਅਸਰ ਸੀਗਾ ਉਵੇਂ ਜਿਵੇਂ ਮਾਹੌਲ ਸੀ ਲੋਕਾਂ ਦੇ ਮਨ ਵਿੱਚ ਇਸ ਗੱਲ ਦੇ ਪ੍ਰਤੀ ਇੱਕ ਹਾਂ ਪੱਖੀ ਹੁੰਗਾਰਾ ਸੀਗਾ। ਅੱਜ ਫੇਰ ਉਹੋ ਜਿਹਾ ਮਾਹੌਲ ਦਿਖ ਰਿਹਾ। ਸਾਰੇ ਦਾ ਸਾਰਾ ਪੰਜਾਬ ਜਾਂ ਪੰਜਾਬੀ ਬੋਲਦੇ ਦੂਰ ਦਰਾਡੇ ਬੈਠੇ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਪੰਜਾਬੀ ਬੋਲੀ ਦੇ ਹੱਕ ਵਿੱਚ ਵਕਾਲਤ ਕਰ ਰਹੇ ਨੇ, ਬੋਲ ਰਹੇ ਨੇ ਔਰ ਪੂਰੀ ਆਪਦੀ ਜਿਹੜੀ ਗੱਲ ਆ ਧੜੱਲੇ ਦੇ ਨਾਲ ਉਹ ਪੇਸ਼ ਕਰ ਰਹੇ ਨੇ। ਤੋ ਜਿਹੜਾ ਸਾਡੇ ਸੰਤ ਰਾਮਦਾਸੀ ਸ਼ਾਇਰ ਨੇ ਗੱਲ ਕਹੀ ਹੈ ਕਿ ਅਜੇ ਕੀ ਆ ਸਾਡੇ ਪੰਖੇਰੂਆਂ ਦਾ, ਅਸੀਂ ਦੱਸਾਂਗੇ ਜਦ ਵੀ ਟਹਿਲਰਾਂਗੇ, ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ, ਜਿੰਨਾ ਛਾਂਗਣਗੇ ਓਨਾ ਫੈਲਰਾਂਗੇ। ਸੋ ਜਿਹੜਾ ਸਾਡਾ ਸਿੱਖ ਸੰਘਰਸ਼ ਆ ਉਹਦਾ ਜਿਹੜਾ ਕੇਂਦਰੀ ਨੁਕਤਾ ਉਹ ਹੈਗਾ ਵਾ ਵੀ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਤੇ ਚੜ੍ਹਦੀ ਕਲਾ 'ਚ ਲੈ ਕੇ ਜਾਣਾ, ਜਦੋਂ ਕਿ ਦਿੱਲੀ ਅਤੇ ਨਾਗਪੁਰ ਦਾ ਏਜੰਡਾ ਹੈਗਾ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਨੂੰ ਮਲੀਆ ਮੇਟ ਕਰਨਾ। ਸੋ ਇਹ ਜਿਹੜਾ ਦੋਨਾਂ ਚੀਜ਼ਾਂ ਦੇ ਵਿਚਾਲੇ ਇੱਕ ਟਕਰਾਅ ਵਾਲੀ ਸਥਿਤੀ ਪੈਦਾ ਹੁੰਦੀ ਆ, ਉਹਦੇ ਕਰਕੇ ਹੀ ਇੱਥੇ ਸਾਰੀ ਆ ਜੱਦੋ-ਜਹਿਦ ਸਾਰਾ ਸੰਘਰਸ਼ ਚੱਲ ਰਿਹਾ। ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੀ ਚੜ੍ਹਦੀ ਕਲਾ ਦੇ ਹਾਮੀਆਂ ਨੂੰ, ਜਾਂ ਇਉਂ ਕਹੀਏ ਸੌਖੇ ਸ਼ਬਦਾਂ ਵਿੱਚ ਕਿ ਸਿੱਖਾਂ ਦੀ ਹੋਂਦ ਹਸਤੀ ਨੂੰ ਜਿਹੜਾ ਖਤਰਾ ਹੈ, ਉਸ ਚੀਜ਼ ਦੇ ਮੱਦੇ ਨਜ਼ਰ ਸਥਿਤੀ ਇੰਨੀ ਅੱਗੇ ਜ਼ਿਆਦਾ ਲੰਘ ਚੁੱਕੀ ਆ ਕਿ ਹੁਣ ਹਰ ਇੱਕ ਬੰਦੇ ਨੂੰ ਇਉਂ ਲੱਗਣ ਲੱਗ ਪਿਆ ਕਿ ਜੇ ਸਿੱਖੀ ਨੇ ਜਾਂ ਸਿੱਖਾਂ ਨੇ ਬਚਣਾ, ਜੇ ਇਹਦਾ ਭਵਿੱਖ ਜਿਹੜਾ ਹੈਗਾ ਉਹ ਸੁਰੱਖਿਅਤ ਕਰਨਾ, ਤਾਂ ਉਹ ਤਾਂ ਹੀ ਹੋ ਸਕਦਾ ਜੇਕਰ ਖਾਲਿਸਤਾਨ ਬਣ ਜਾਵੇ। ਇਹ ਗੱਲ ਦਿਨੋਂ ਦਿਨ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ ਔਰ ਆਪਾਂ ਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਜਦੋਂ ਖਾੜਕੂ ਲਹਿਰ ਓਵਰਪਾਵਰਡ ਹੋ ਗਈ, ਜਦੋਂ ਇਹਦੇ ਉੱਤੇ ਸਟੇਟ ਜਿਹੜੀ ਆ ਉਹਦਾ ਹੱਥ ਉੱਤੇ ਹੋ ਗਿਆ, ਤਾਂ ਉਹਨਾਂ ਨੇ ਜਿੱਥੇ ਹੋਰ ਬੜਾ ਕੁਝ ਕੀਤਾ ਉੱਥੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਖਿਲਾਫ ਭੁਗਤ ਦੇ ਵਰਤਾਰਿਆਂ ਨੂੰ ਪੂਰੀ ਖੁੱਲ੍ਹ ਦਿੱਤੀ, ਸਰਪ੍ਰਸਤੀ ਦਿੱਤੀ। ਔਰ ਸਾਡੇ ਸਾਹਮਣੇ ਆ ਕਿ ਬੜੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਅਸੀਂ ਸਕੂਲ ਦੇਖੇ ਨੇ ਜਿੱਥੇ ਕੋਈ ਬੱਚਾ ਜੇਕਰ ਕਕਾਰ ਪਹਿਨ ਕੇ ਆ ਜਾਂਦਾ ਸੀ ਤਾਂ ਉਹਨੂੰ ਜੁਰਮਾਨੇ, ਤੇ ਜੇਕਰ ਕੋਈ ਪੰਜਾਬੀ ਦਾ ਸ਼ਬਦ ਬੋਲ ਲੈਂਦਾ ਉਹਨੂੰ ਜੁਰਮਾਨਾ। ਇਸ ਤਰੀਕੇ ਦੇ ਬੜੇ ਸਕੂਲ ਅੱਜ ਵੀ ਕਈਆਂ ਦੇ ਖਿਲਾਫ ਲੜਨਾ ਪੈ ਰਿਹਾ। ਸੋ ਜੱਦੋ-ਜਹਿਦ ਆ ਜਿਹੜੀ ਉਹ ਪੂਰੇ ਤੇਜ਼ੀ ਦੇ ਨਾਲ ਅੱਗੇ ਵੱਧਦੀ ਗਈ ਤੇ ਅੱਜ ਹਾਲਾਤ ਇਹ ਆ ਗਏ ਕਿ ਜਿਹੜੇ ਲੋਕਾਂ ਨੂੰ ਇਹ ਵਹਿਮ ਸੀਗਾ ਕਿ ਸ਼ਾਇਦ ਪੰਜਾਬ ਦੀ ਧਰਤੀ ਉੱਤੇ ਹੁਣ ਪੰਜਾਬੀ ਬੋਲੀ ਦੇ ਖਿਲਾਫ ਕੰਮ ਹੋ ਸਕਦਾ, ਲਾਗੂ ਹੋ ਸਕਦੀ ਹੈ ਇੱਥੇ ਹਿੰਦੀ, ਉਹਨਾਂ ਦੇ ਸਾਰੇ ਵਹਿਮ ਕੱਢ ਦਿੱਤੇ ਆ। ਪੰਜਾਬ ਦੀ ਧਰਤੀ ਉੱਤੇ ਪੂਰਾ ਜ਼ੋਰਦਾਰ ਇੱਕ ਅੰਦੋਲਨ, ਇੱਕ ਮੁਹਿੰਮ ਜਿਹੜੀ ਹੈਗੀ ਆ ਉਹ ਅਸੀਂ ਦੇਖ ਰਹੇ ਹਾਂ, ਜਿਹਦਾ ਕੇਂਦਰੀ ਧੁਰਾ ਇਹੀ ਹੈਗਾ ਕਿ ਪੰਜਾਬੀ ਬੋਲੀ ਅਤੇ ਇੱਥੋਂ ਦੇ ਲੋਕਾਂ ਦੇ ਵਿਸ਼ਵਾਸ, ਭਰੋਸੇ, ਸਿੱਖੀ ਸਿਦਕ ਦੇ ਖਿਲਾਫ ਚੱਲਣ ਵਾਲੀਆਂ ਜਿਹੜੀਆਂ ਕੋਈ ਵੀ ਤਾਕਤਾਂ ਨੇ ਉਹਨਾਂ ਦੇ ਨਾਲ ਇਹ ਲੋਕ ਕਰੜੇ ਹੱਥੀਂ ਨਜਿੱਠਣਾ ਜਾਣਦੇ ਆ। ਸੋ ਇਹ ਜਿਹੜਾ ਸਾਰਾ ਵਰਤਾਰਾ, ਇਹ ਉਹ ਵਰਤਾਰਾ ਜਿਹਦੇ ਬਾਰੇ ਆਪਾਂ ਕਹਿੰਦੇ ਆ ਕਿ ਸਿੱਖ ਸੰਘਰਸ਼। ਸੋ ਸਿੱਖ ਸੰਘਰਸ਼ ਦਾ ਜਿਹੜਾ ਕੇਂਦਰੀ ਨੁਕਤਾ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੀ ਚੜ੍ਹਦੀ ਕਲਾ ਕਰਨਾ ਹੈ। ਤੋ ਇਹਦੇ ਲਈ ਅੱਗੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕ ਉਹ ਸੀ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਖਾੜਕੂ ਲਹਿਰ ਜਿਹੜੀ ਆ ਜਾਂ ਖਾਲਿਸਤਾਨੀ ਅੰਦੋਲਨ ਜਿਹੜਾ ਹੈ ਜਾਂ ਖਾਲਿਸਤਾਨ ਦੇ ਏਜੰਡੇ ਨਾਲ ਉਹ ਸਹਿਮਤ ਨਹੀਂ ਸੀ। ਪਰ ਅੱਜ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਨੂੰ ਜਦੋਂ ਇੱਕ ਬਹੁਤ ਵੱਡਾ ਚੈਲੰਜ, ਇੱਕ ਬਹੁਤ ਵੱਡੀ ਥ੍ਰੈਟ ਦਿਖੀ ਆ,
ਉਸ ਮੌਕੇ ਉਹ ਲੋਕ ਵੀ ਤਰਬਕ ਪਏ ਨੇ। ਖਾਸ ਤੌਰ ਦੇ ਉੱਤੇ ਜਿਹੜਾ ਕਾਮਰੇਡ ਲਾਣਾ, ਖੱਬੇ ਪੱਖੀ ਲਾਣਾ ਜਾਂ ਪੰਜਾਬ ਦਾ ਹਿੰਦੂ ਆ, ਉਹਨੂੰ ਵੀ ਇਹ ਲੱਗਿਆ ਹੋਇਆ ਕਿ ਵਾਕਈ ਇਹ ਸਾਡੀ ਬੋਲੀ ਤੇ ਪੰਜਾਬ ਦੇ ਸੱਭਿਆਚਾਰ ਨੂੰ ਮਲੀਆ ਮੇਟ ਕਰਨ ਦੀਆਂ ਬਿਉਂਤਬੰਦੀਆਂ ਨੇ। ਤੇ ਉਹ ਵੀ ਇਸ ਮੌਕੇ ਜਿਹੜਾ ਹੈਗਾ ਸਹਿਜੇ ਸਟੇਟ ਦੀਆਂ ਨੀਤੀਆਂ ਦੇ ਖਿਲਾਫ ਡਟਦਾ ਅੱਜ ਭਰਪੂਰ, ਅੱਜ ਪੂਰਾ ਜ਼ੋਰਦਾਰ ਤਰੀਕੇ ਨਾਲ ਡਟਿਆ ਹੋਇਆ। ਸਾਰੇ ਜਿਹੜਾ ਮੀਡੀਆ ਦੇ ਵਿੱਚ ਕੰਮ ਕਰਦੀਆਂ ਖੱਬੇ ਪੱਖੀ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਹੋਰ ਲੋਕ ਨੇ, ਉਹ ਪੰਜਾਬੀ ਬੋਲੀ ਦੇ ਹੱਕ ਵਿੱਚ ਲਿਖ ਰਹੇ ਨੇ, ਬੋਲ ਰਹੇ ਨੇ ਔਰ ਸਟੈਂਡ ਲੈ ਰਹੇ ਨੇ। ਸਿੱਖ ਜੁਝਾਰੂ ਲਹਿਰ ਨਾਲ ਸੰਬੰਧਿਤ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਧਿਰਾਂ ਜਿਹੜੀਆਂ ਨੇ ਜਾਂ ਸ਼ਖਸੀਅਤਾਂ ਨੇ ਜਾਂ ਆਮ ਸਿੱਖ ਵਾ, ਉਹਨੇ ਤਾਂ ਪੰਜਾਬੀ ਬੋਲੀ ਦੇ ਹੱਕ 'ਚ ਬੋਲਣਾ ਹੀ ਸੀ। ਪਰ ਜਿਹੜਾ ਇਹ ਬਿਲਕੁਲ ਉਲਟ ਏਜੰਡਾ ਲੈ ਕੇ ਤੁਰੇ ਹੋਏ ਲੋਕ ਹੁੰਦੇ ਆ, ਉਹਨਾਂ ਦਾ ਪੰਜਾਬੀ ਬੋਲੀ ਦੇ ਮੁੱਦੇ ਉੱਤੇ ਆ ਕੇ ਡਟ ਜਾਣਾ। ਤੇ ਜੇ ਕਿਤੇ ਦਿੱਲੀ ਅਤੇ ਨਾਗਪੁਰ ਨੇ ਧੱਕੇ ਦੇ ਨਾਲ ਜਬਰੀ ਤੌਰ ਦੇ ਉੱਤੇ ਹਿੰਦੀ ਥੋਪਣੀ ਚਾਹੀ, ਤਾਂ ਯਕੀਨਨ ਤੌਰ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਸਿੱਖ ਸੰਘਰਸ਼ ਨੂੰ ਹੋਰ ਬਲ ਮਿਲੂਗਾ। ਇੱਥੇ ਇੱਕ ਜਿਹੜੀ ਅਨਰੈਸਟ ਆ, ਉਹ ਬੇਚੈਨੀ ਜਿਹੜੀ ਆ, ਉਹ ਹੋਰ ਬੁਲੰਦ ਹੋਵੇਗੀ ਤੇ ਜਿਹਦਾ ਰਿਜ਼ਲਟ ਜਿਹੜਾ ਹੈਗਾ ਉਹ ਇਹੀ ਨਿਕਲੂਗਾ ਕਿ ਪੰਜਾਬ ਦੀ ਧਰਤੀ ਉੱਤੇ ਹੋਰ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਜਿਹੜਾ ਹੈਗਾ ਸਿੱਖ ਹੱਕਾਂ ਦੀ ਲਹਿਰ ਆ, ਉਹ ਬੁਲੰਦ ਹੋਵੇਗੀ। ਇੱਥੇ ਅਸੀਂ ਜਿਹੜਾ ਇੱਕ ਸਵਰਾਜ ਵੀਰ ਜਿਹੜਾ ਕਿ ਪੰਜਾਬੀ ਟ੍ਰਿਬਿਊਨ ਖੱਬੇ ਪੱਖੀ ਧਿਰਾਂ ਦੇ ਹੱਥ 'ਚ ਇਹ ਅਖਬਾਰ ਮੰਨਿਆ ਜਾਂਦਾ, ਇਹਦਾ ਇੱਕ ਇਹਨਾਂ ਦਿਨਾਂ ਦੇ ਵਿੱਚ ਲੇਖ ਜਿਹੜਾ ਹੈ ਉਹ ਚਰਚਾ 'ਚ ਆ। ਉਹਦੀ ਅਸੀਂ ਗੱਲ ਕਰਨੀ ਚਾਹਾਂਗੇ ਕਿ ਉਹਨਾਂ ਨੇ ਬੜਾ ਜ਼ੋਰਦਾਰ ਤਰੀਕੇ ਦੇ ਨਾਲ ਇਹ ਕੇਸ ਪੁੱਟ ਕੀਤਾ ਹੈਗਾ ਕਿ ਪੰਜਾਬੀ ਬੋਲੀ ਜਿਹੜੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਵਡਿਆਇਆ ਜਾ ਸਕਦਾ ਜਾਂ ਕਿਸ ਤਰੀਕੇ ਨਾਲ ਉਹਨੂੰ ਵੱਡਾ ਦੱਸਿਆ ਜਾ ਸਕਦਾ। ਤਾਂ ਇਹ ਜਿਹੜੀ ਉਹਨਾਂ ਨੇ ਇਸ ਮੌਕੇ ਉੱਤੇ ਆਪਦੇ ਵਿਚਾਰ ਖੱਬੇ ਪੱਖੀ ਧਿਰਾਂ ਨੇ ਸਾਰਿਆਂ ਨੇ ਵੈਸੇ ਤਾਂ ਲੈ ਕੇ ਆਉਂਦੇ ਆ, ਪਰ ਸਵਰਾਜ ਵੀਰ ਦਾ ਜਿਹੜਾ ਲੇਖ ਆ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਗੱਲਾਂ ਜਿਹੜੀਆਂ ਕੀਤੀਆਂ ਨੇ। ਉਹ ਅੱਜ ਕੱਲ੍ਹ ਉਹਦੀ ਲੇਖ ਦੀ ਬੜੀ ਚਰਚਾ ਹੋ ਰਹੀ ਆ, ਕਿਉਂਕਿ ਉਹ ਸਾਰੀਆਂ ਗੱਲਾਂ ਨੂੰ ਕਵਰ ਕਰਕੇ ਇੱਕ ਜਿਹੜਾ ਲੇਖ ਲਿਖਿਆ ਉਹਦੀ ਕਰਕੇ ਉਹਦਾ ਇੱਕ ਵੱਖਰਾ ਹੀ ਹੈਗਾ। ਉਹਨਾਂ ਨੇ ਲਿਖਿਆ ਕਿ ਕਿਸੇ ਬੋਲੀ ਦਾ ਦੂਸਰੀ ਬੋਲੀ ਨਾਲ ਕੋਈ ਝਗੜਾ ਨਹੀਂ ਹੁੰਦਾ। ਪੁਰਾਣੇ ਸਮਿਆਂ ਤੋਂ ਮੱਧ ਏਸ਼ੀਆ, ਯੂਨਾਨ, ਈਰਾਨ, ਇਰਾਕ, ਅਫਗਾਨਿਸਤਾਨ ਤੇ ਹੋਰ ਖਿੱਤਿਆਂ ਤੋਂ ਲੋਕ ਪੰਜਾਬ ਆ ਕੇ ਵੱਸਦੇ ਰਹੇ। ਅਜੋਕੇ ਸਮਿਆਂ ਵਿੱਚ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਪ੍ਰਾਂਤਾਂ ਦੇ ਲੋਕ ਪੰਜਾਬ ਵਿੱਚ ਆ ਵਸੇ। ਇਹਨਾਂ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ। ਪੰਜਾਬੀ ਅਸਾਮ, ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਬਾਹਰਲੇ ਦੇਸ਼ਾਂ ਵਿੱਚ ਜਾ ਵਸੇ ਤੇ ਉਹਨਾਂ ਨੇ ਉਹਨਾਂ ਇਲਾਕਿਆਂ ਤੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਲਈਆਂ। ਇਸ ਤਰ੍ਹਾਂ ਲੋਕਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਵਸਣਾ ਤੇ ਉਸ ਖਿੱਤੇ ਦੀ ਭਾਸ਼ਾ ਸਿੱਖ ਲੈਣਾ ਇਤਿਹਾਸਕ ਵਰਤਾਰਾ ਤੇ ਇਸ ਸੰਬੰਧ ਵਿੱਚ ਕਦੇ ਵੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ। ਬੋਲੀ ਭਾਸ਼ਾ ਇੱਕ ਦਿਨ ਵਿੱਚ ਹੀ ਨਹੀਂ ਬਣ ਜਾਂਦੀ। ਇਹ ਕਿਸੇ ਖਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਲੋਕ ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ, ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ਵਿੱਚੋਂ ਪੈਦਾ ਹੁੰਦੇ ਨੇ। ਔਰਤ ਤੇ ਮਰਦ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣ ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ ਪੁੱਤਾਂ ਵਿਚਲਾ ਮੋਹ, ਦਾਦਿਆਂ ਪਿਓਿਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫਸਾਨਾ ਨਗਾਰ, ਨਾਵਲਕਾਰ, ਗਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਉਸ ਦੇ ਨੈਣ ਨਕਸ਼ਾਂ ਨੂੰ ਤਿੱਖਾ ਕਰਦੇ ਹਨ। ਪੰਜਾਬੀ ਬੋਲੀ ਵੀ ਇਦਾਂ ਹੀ ਹੋਂਦ ਵਿੱਚ ਆਈ ਹੈ। ਮੱਧਕਾਲੀਨ ਸਮਿਆਂ ਦੇ ਉੱਘੇ ਵਿਦਵਾਨ, ਹਿਸਾਬਦਾਨ ਤੇ ਤਾਰਾ ਵਿਗਿਆਨੀ ਅਲ ਬਰੂਨੀ ਨੇ 11ਵੀਂ ਸਦੀ ਵਿੱਚ ਆਪਣੀ ਯਾਤਰਾ ਦੌਰਾਨ ਪੰਜਾਬ ਵਿੱਚ ਬੋਲੀਆਂ ਜਾ ਰਹੀਆਂ ਭਾਸ਼ਾਵਾਂ ਨੂੰ ਮੁੱਖ ਸ਼ਹਿਰਾਂ ਦੇ ਨਾਂ ਉੱਤੇ ਲਾਹੌਰੀ ਤੇ ਮੁਲਤਾਨੀ ਆਖਿਆ ਤੇ 3 ਲਿਪੀਆਂ ਅਰਧਨਾਗਰੀ, ਸਿੱਧ ਮਾਤਰਕਾ ਤੇ ਭੱਟ ਅਸ਼ਰੀ ਦਾ ਜ਼ਿਕਰ ਕੀਤਾ ਹੈ। ਡਾਕਟਰ ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਤੇ ਗੋਬਿੰਦ ਸਿੰਘ ਲਾਂਬਾ ਅਨੁਸਾਰ ਸਿੱਧ ਮਾਤਰਕਾ ਤੇ ਭੱਟ ਅਸ਼ਰੀ ਗੁਰਮੁਖੀ ਤੋਂ ਪਹਿਲਾਂ ਦੀਆਂ ਲਿਪੀਆਂ ਹਨ ਅਤੇ ਵਿਦਵਾਨਾਂ ਅਨੁਸਾਰ ਸਿੱਧਮ ਜਾਂ ਸਿੱਧ ਮਾਤਰਕਾ ਗੁਰਮੁਖੀ ਦਾ ਪੁਰਾਣਾ ਨਾਂ ਹੈ, ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਸੋਧ ਕੇ ਵਰਤੋਂ ਵਿੱਚ ਲਿਆਂਦਾ। ਪੁਰਾਣੇ ਸਮਿਆਂ ਵਿੱਚ ਬੋਲਚਾਲ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ ਤੇ ਜਦ ਆਮ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਵਿੱਚ ਸਾਹਿਤ ਦੀ ਰਚਨਾ ਹੋਣ ਲੱਗੀ ਤਾਂ ਉਸ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਆਪਰਭਾਸ਼ਾਂ, ਸੌਰ ਸੇਨੀ, ਕੈਕਈ,
ਪਛਾਚੀ ਅਤੇ ਬਰਾਸ਼ਟ ਆਦਿ ਦਾ ਜ਼ਿਕਰ ਮਿਲਦਾ ਹੈ। ਸ਼ੇਖ ਫਰੀਦ ਟਕਸਾਲੀ ਪੰਜਾਬੀ ਵਿੱਚ ਸ਼ਲੋਕ ਕਹਿਣ ਵਾਲੇ ਪਹਿਲੇ ਸ਼ਾਇਰ ਮੰਨੇ ਜਾਂਦੇ ਹਨ, ਪਰ ਉਹਨਾਂ ਤੋਂ ਪਹਿਲਾਂ ਮਸੂਦ, ਮੁੱਲਾ ਦਾਊਦ, ਆਦਰਮਾਨ, ਗੋਰਖਨਾਥ, ਚਰਪਟਨਾਥ, ਚਰੰਗੀਨਾਥ ਤੇ ਹੋਰ ਨਾਥ ਜੋਗੀਆਂ ਦਾ ਜ਼ਿਕਰ ਆਉਂਦਾ ਹੈ। ਪੁਰਾਣੇ ਸਮਿਆਂ ਵਿੱਚ ਪੰਜਾਬ ਨੂੰ ਸਪਤ ਸਿੰਧੂ ਤੇ ਪੰਚ ਨਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਇਸ ਦੇ ਵੱਖ-ਵੱਖ ਇਲਾਕੇ ਸਿੰਧੂ, ਸੌਵੀਰ, ਮਦਰਦੇਸ, ਕਈ ਪ੍ਰਦੇਸ਼, ਉਸ਼ੀਨਰ, ਤ੍ਰਿਗਤ ਆਦਿ ਵਜੋਂ ਮਸ਼ਹੂਰ ਹੋਏ। ਲਿਖਤ ਸਾਹਿਤ ਵਿੱਚ ਪੰਜਾਬ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਤੇ ਬਾਅਦ ਵਿੱਚ ਭਾਈ ਗੁਰਦਾਸ ਜੀ ਨੇ। ਪਹਿਲਾਂ ਸਾਡੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਹਾਫਜ਼ ਬਰਖੁਰਦਾਰ ਪਹਿਲਾ ਕਿੱਸਾਕਾਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਕਹਿ ਕੇ ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਸ਼ਾਹ ਹਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲੇ ਸ਼ਾਹ, ਦਮੋਦਰ ਆਦਿ ਨੇ ਬੋਲੀ ਦੇ ਨੈਣ ਨਕਸ਼ ਘੜੇ ਤੇ ਇਸ ਨੂੰ ਉੱਚ ਦਰਜੇ ਦੀ ਸਾਹਿਤਕ ਬੋਲੀ ਬਣਾ ਦਿੱਤਾ। ਇਤਿਹਾਸਕ ਤੌਰ ਤੇ ਪੰਜਾਬ ਬਹੁ ਭਾਸ਼ਾਈ ਖਿੱਤਾ ਰਿਹਾ ਹੈ। ਇਥੋਂ ਦੇ ਲੇਖਕ ਤੇ ਚਿੰਤਕ ਸੰਸਕ੍ਰਿਤ, ਬ੍ਰਿਜ, ਫਾਰਸੀ, ਖੜੀ ਬੋਲੀ, ਉਰਦੂ ਤੇ ਪੰਜਾਬੀ ਵਿੱਚ ਲਿਖਦੇ ਰਹੇ। ਸ਼ੇਖ ਫਰੀਦ ਨੇ ਫਾਰਸੀ ਤੇ ਪੰਜਾਬੀ ਵਿੱਚ ਕਲਾਮ ਕਿਹਾ। ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਦੇ ਨਾਲ ਨਾਲ ਸਾਧ ਭਾਸ਼ਾ ਫਾਰਸੀ, ਅਰਬੀ ਤੇ ਖੜੀ ਬੋਲੀ ਦੀ ਵਰਤੋਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਬ੍ਰਿਜ ਤੇ ਫਾਰਸੀ ਵਿੱਚ ਰਚਨਾ ਕੀਤੀ। ਸੁਲਤਾਨ ਬਾਹੂ, ਸ਼ਾਹ ਹਸੈਨ, ਹਾਫਜ਼ ਬਰਖੁਰਦਾਰ ਤੇ ਹੋਰ ਸ਼ਾਇਰ ਪੰਜਾਬੀ ਦੇ ਨਾਲ ਨਾਲ ਫਾਰਸੀ ਤੇ ਅਰਬੀ ਭਾਸ਼ਾ ਦੇ ਵਿਦਵਾਨ ਵੀ ਸਨ। ਪੰਜਾਬ ਵਿੱਚ ਬ੍ਰਿਜ ਭਾਸ਼ਾ ਵਿੱਚ ਕਵਿਤਾ ਤੇ ਗਲਪ ਲਿਖਣ ਦੀ ਪਰੰਪਰਾ ਲੰਮੀ ਦੇਰ ਰਹੀ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿੱਚੋਂ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਫਿਰੋਜ਼ਦੀਨ ਸਰਫ, ਧਨੀ ਰਾਮ ਚਾਤਰਕ, ਸੰਤ ਸਿੰਘ ਸੇਖੋਂ, ਗੁਰਬਖਸ਼ ਸਿੰਘ ਅਤੇ ਹੋਰ ਲੇਖਕ ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਦੇ ਵੀ ਵਿਦਵਾਨ ਸਨ। ਪਿਛਲੇ ਦਿਨਾਂ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦਾ ਆਪਸੀ ਟਕਰਾਓ ਚਰਚਾ ਦਾ ਵਿਸ਼ਾ ਰਿਹਾ ਹੈ। ਅੱਜ ਹਿੰਦੀ ਨੂੰ ਸੱਤਾ ਦੀ ਹਮਾਇਤ ਹਾਸਲ ਹੈ ਅਤੇ ਇਸ ਨੂੰ ਰਾਸ਼ਟਰ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ ਸੰਵਿਧਾਨਕ ਤੌਰ ਤੇ ਗਲਤ ਹੈ। ਸੰਵਿਧਾਨ ਵਿੱਚ ਰਾਸ਼ਟਰ ਭਾਸ਼ਾ ਦਾ ਕੋਈ ਸੰਕਲਪ ਨਹੀਂ। ਸੰਵਿਧਾਨ ਦੇ 8ਵੇਂ ਅਧਿਆਏ ਵਿੱਚ ਹੁਣ 22 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸਰਕਾਰੀ ਭਾਸ਼ਾਵਾਂ ਕਿਹਾ ਜਾਂਦਾ ਹੈ। ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਪੰਜਾਬੀ ਦੇ ਮੁਕਾਬਲੇ ਹਿੰਦੀ ਨੂੰ ਉੱਚਾ ਵਿਖਾਉਣ ਵਾਲੇ ਵਿਦਵਾਨਾਂ ਦੀ ਮਾਨਸਿਕਤਾ ਉਸ ਫਿਰਕਾ ਪ੍ਰਸਤੀ ਨੂੰ ਪੇਸ਼ ਕਰਦੀ ਹੈ ਜਿਸ ਦੇ ਬੀਜ ਅੰਗਰੇਜ਼ ਬਸਤੀਵਾਦੀਆਂ ਨੇ ਸਾਡੇ ਮਨਾਂ ਵਿੱਚ ਬੀਜੇ ਸਨ। ਉਹਨਾਂ ਦੀ ਯਾਦਦਾਸ਼ਤ ਨੂੰ ਤਰੋਤਾਜ਼ਾ ਕਰਨ ਲਈ ਕੁਝ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਮਸ਼ਹੂਰ ਭਾਸ਼ਾ ਵਿਗਿਆਨੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਪੰਜਾਬੀ ਭਾਸ਼ਾ ਦੀ ਪੁਰਾਤਨਤਾ ਬਾਰੇ ਲਿਖਦਿਆਂ ਕਿਹਾ ਹੈ ਕਿ ਕੁਝ ਗੱਲਾਂ ਵਿੱਚ ਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਹੈ। ਇਸ ਦੇ ਉਚਾਰਨ ਪੱਖ ਤੋਂ ਪੰਜਾਬੀ ਦੀ ਅਗਵਾਈ ਤੇ ਸ਼੍ਰੇਸ਼ਟਤਾ ਸੁੱਤੇ ਸਿੱਧ ਹੀ ਮੰਨੀ ਜਾਂਦੀ ਰਹੀ ਹੈ। ਇਸ ਲਈ ਪੰਜਾਬੀ ਢੰਗ ਦਾ ਉਚਾਰਨ ਸ਼ੋਭਨੀਕ ਮੰਨਿਆ ਜਾਂਦਾ ਰਿਹਾ ਹੈ। ਡਾਕਟਰ ਵਿਦਿਆ ਭਾਸਕਰ ਅਨੁਸਾਰ ਹਿੰਦੀ ਦਾ ਅਜੋਕਾ ਰੂਪ ਬਣਾਉਣ ਵਿੱਚ ਪੰਜਾਬੀ ਦਾ ਹੱਥ ਪ੍ਰਤੱਖ ਦਿਸਦਾ ਹੈ। ਹਿੰਦੀ ਦੇ ਆਮ ਵਰਤੋਂ ਦੇ ਅਨੇਕਾਂ ਸ਼ਬਦ ਸਭ, ਕੱਲ, ਸੱਚ, ਲਗਨਾ, ਲੰਬਾ, ਬਿੱਛੂ, ਬਿਜਲੀ, ਪੱਕਾ, ਅੱਛਾ ਆਦਿ ਜਾਂ ਤਾਂ ਪੰਜਾਬੀ ਦੇ ਪ੍ਰਭਾਵ ਥੱਲੇ ਬਣੇ ਹਨ ਜਾਂ ਪੰਜਾਬੀ ਰੂਪ ਹੀ ਹਿੰਦੀ ਉੱਤੇ ਥੋਪੇ ਗਏ ਹਨ। ਮੁੱਖ ਦੀ ਗੱਲ, ਹਿੰਦੀ ਨੇ ਕਈ ਵਿਸ਼ੇਸ਼ਤਾਵਾਂ ਪੰਜਾਬੀ ਤੋਂ ਹੀ ਲਈਆਂ ਹਨ। ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਉੱਘੇ ਵਿਦਵਾਨ ਡਾਕਟਰ AC ਬੁਲਨਰ ਅਨੁਸਾਰ ਪੰਜਾਬੀ ਕਵਿਤਾ ਦੀ ਆਪਣੀ ਛੱਬ ਤੇ ਸੁੰਦਰਤਾ ਹੈ। ਇਸ ਦੀ ਭਾਸ਼ਾ ਹਿੰਦੀ ਤੇ ਉਰਦੂ ਨਾਲੋਂ ਵਧੇਰੇ ਪੁਰਾਤਨ ਹੈ। ਪ੍ਰਸਿੱਧ ਹਿੰਦੀ ਵਿਦਵਾਨ ਤੇ ਭਾਸ਼ਾ ਵਿਗਿਆਨੀ ਬਾਬੂ ਸਿਆਮ ਸੁੰਦਰ ਦਾਸ ਨੇ ਲਿਖਿਆ ਹੈ, ਮੱਧ ਦੇਸ਼ ਨਾਲ ਸੰਬੰਧਿਤ ਭਾਸ਼ਾਵਾਂ ਵਿੱਚੋਂ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਵਿੱਚ ਸੰਸਕ੍ਰਿਤ ਤੇ ਫਾਰਸੀ ਸ਼ਬਦਾਂ ਦੀ ਭਰਤੀ ਨਹੀਂ ਹੈ। ਇਸ ਭਾਸ਼ਾ ਵਿੱਚ ਵੈਦਿਕ ਸੰਸਕ੍ਰਿਤ ਵਾਲਾ ਰਸ ਭਰਿਆ ਹੋਇਆ ਹੈ। ਪੰਜਾਬੀ ਵਿੱਚ ਇਸ ਭਾਸ਼ਾ ਦੇ ਬੋਲਣ ਵਾਲੇ ਬਲਵਾਨ ਤੇ ਕਰੜੇ ਕਿਰਸਾਨਾਂ ਦੀ ਕਠੋਰਤਾ ਤੇ ਸਾਦਗੀ ਭਰੀ ਹੋਈ ਹੈ। ਉਰਦੂ ਦੇ ਮਸ਼ਹੂਰ ਲੇਖਕ ਖਵਾਜਾ ਅਹਿਮਦ ਅੱਬਾਸ ਨੇ ਕਿਹਾ ਸੀ, ਹਿੰਦੀ ਆਪਣੀ ਹੋਣ ਵਾਲੀ ਸ਼ਕਲ ਵਿੱਚ 500 ਸਾਲ ਤੋਂ ਪੁਰਾਣੀ ਨਹੀਂ, ਪਰ ਪੰਜਾਬੀ ਨਿਸ਼ਚੈ ਹੀ ਇਸ ਤੋਂ ਬਹੁਤ ਪੁਰਾਣੀ ਹੈ। ਪ੍ਰੋਫੈਸਰ ਓਮ ਪ੍ਰਕਾਸ਼ ਕਹੋਲ ਅਨੁਸਾਰ ਪੰਜਾਬੀ ਪ੍ਰਾਚੀਨ ਭਾਰਤੀ ਯੂਰਪੀ ਭਾਸ਼ਾ ਦੀ ਬੜੀ ਵਫਾਦਾਰ ਪ੍ਰਤੀਨਿਧ ਹੈ ਤੇ ਜੇ ਸੰਸਕ੍ਰਿਤ ਨੂੰ ਇਸ ਕਲਪਤ ਬੋਲੀ ਦੀ ਨਿਕਟਤਮ ਭਾਸ਼ਾ ਮੰਨ ਲਿਆ ਜਾਵੇ ਤਾਂ ਪੰਜਾਬੀ ਤੇ ਸੰਸਕ੍ਰਿਤ ਦੇ ਤੁਲਨਾਤਮਕ ਅਧਿਐਨ ਨਾਲ ਸਿੱਧ ਹੁੰਦਾ ਹੈ ਕਿ ਪੰਜਾਬੀ ਨੇ ਪੁਰਾਣੀ ਪੀੜ੍ਹੀ ਦੀਆਂ ਭਾਸ਼ਾਵਾਂ ਦੀਆਂ ਕਈ ਅਨੂਠੀਆਂ ਵਿਸ਼ੇਸ਼ਤਾਵਾਂ ਨੂੰ ਕਿੰਝ ਸੰਭਾਲ ਕੇ ਰੱਖਿਆ ਹੋਇਆ ਹੈ, ਜਦੋਂ ਕਿ ਇਸੇ ਬਰਾਦਰੀ ਦੀਆਂ ਵਧੇਰੇ ਭਾਸ਼ਾਵਾਂ ਵਿਕਾਸ ਦੇ ਪੜਾਵਾਂ ਵਿੱਚੋਂ ਲੰਘਦੀਆਂ ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਗਵਾ ਚੁੱਕੀਆਂ ਹਨ। ਡਾਕਟਰ ਫਕੀਰ ਅਹਿਮਦ ਫਕੀਰ ਅਨੁਸਾਰ ਪੰਜਾਬੀ ਹੀ ਅਸਲ ਵਿੱਚ ਉਰਦੂ ਦੀ ਮਾਂ ਤੇ ਉਰਦੂ ਨੇ
ਆਪਣਾ ਬਹੁਤਾ ਵਰਤਾਰਾ ਤੇ ਆਪਣੀ ਬਣਾਵਟ ਦੀਆਂ ਤਰਕੀਬਾਂ ਪੰਜਾਬੀ ਬੋਲੀ ਕੋਲੋਂ ਹੀ ਲੈ ਕੇ ਆਪਣੇ ਆਪ ਨੂੰ ਬਣਾਇਆ ਸਵਾਰਿਆ ਹੈ। ਪ੍ਰੋਫੈਸਰ ਹਾਫਜ਼ ਮਹਿਮੂਦ ਸ਼ਿਰਾਨੀ ਦਾ ਵੀ ਇਹੀ ਮਤ ਹੈ। ਉੱਪਰਲੀਆਂ ਟੂਕਾਂ ਦਾ ਅਰਥ ਹਿੰਦੀ ਅਤੇ ਉਰਦੂ ਦੇ ਮੁਕਾਬਲੇ ਪੰਜਾਬੀ ਨੂੰ ਉਚਿਆਉਣਾ ਨਹੀਂ, ਸਿਰਫ ਇਹ ਦੱਸਣਾ ਹੈ ਕਿ ਪੰਜਾਬੀ ਸੈਂਕੜੇ ਵਰੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ ਫੁੱਲੀ ਤੇ ਪ੍ਰਫੁੱਲਤ ਹੋਈ ਲੋਕਾਂ ਦੀ ਜ਼ੁਬਾਨ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਬੋਲੀ ਰਾਹੀਂ ਰਾਜਾਂ ਤੇ ਮੁਕੱਦਮਾਂ ਦਾ ਵਿਰੋਧ ਕੀਤਾ, ਜਾਤ ਪਾਤ ਅਤੇ ਵਰਣ ਆਸ਼ਰਮ ਵਿਰੁੱਧ ਆਵਾਜ਼ ਉਠਾਈ, ਕੁਦਰਤ ਦਾ ਅਦਭੁਤ ਵਰਣਨ ਕੀਤਾ। ਬੁੱਲੇ ਸ਼ਾਹ ਦਾ ਧਾਰਮਿਕ ਅਤੇ ਸਮਾਜਿਕ ਕੱਟੜਤਾ ਵਿਰੁੱਧ ਵਿਦਰੋਹ ਇਸ ਬੋਲੀ ਵਿੱਚ ਗੂੰਜਿਆ। ਬਸਤੀਵਾਦ ਵਿਰੁੱਧ ਉੱਠੀ ਗਦਰ ਲਹਿਰ ਅਤੇ ਜਲਿਆਂਵਾਲੇ ਬਾਗ ਅਤੇ ਹੋਰ ਸਾਕਿਆਂ ਦੀ ਬਗਾਵਤ ਦੇ ਰੋਹ ਵਿੱਚੋਂ ਇਸੇ ਬੋਲੀ ਵਿੱਚੋਂ ਪ੍ਰਗਟ ਹੋਏ। ਇਸੇ ਤਰ੍ਹਾਂ ਪੰਜਾਬੀ ਵਿੱਚ ਸਦੀਆਂ ਤੋਂ ਚੱਲਦੀ ਉਹ ਪਰੰਪਰਾ ਮੌਜੂਦ ਹੈ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਦਰਬਾਰੀਆਂ, ਚਾਪਲੂਸਾਂ, ਸਾਜ਼ਿਸ਼ਕਾਰਾਂ, ਹਾਕਮਾਂ ਤੇ ਅਹਿਲਕਾਰਾਂ ਵਿਰੁੱਧ ਬੋਲਣ ਲਈ ਸ਼ਬਦ ਤੇ ਹੌਸਲਾ ਬਖਸ਼ਦੀ ਹੈ। ਅੱਜ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਕਿਸੇ ਸਰਕਾਰ ਜਾਂ ਸੰਸਥਾ ਸਾਹਮਣੇ ਝੋਲੀ ਫੈਲਾਉਣ ਦੀ ਜ਼ਰੂਰਤ ਨਹੀਂ। ਪੰਜਾਬੀ ਆਪਣੇ ਬੋਲਣ ਵਾਲਿਆਂ ਦੇ ਮਨਾਂ ਵਿੱਚ ਜੀਰਾਂਦ, ਪੰਜਾਬੀ ਸੁਭਾਅ ਦੇ ਸਿਰੜ ਤੇ ਕਿਰਤੀਆਂ ਦੇ ਮਨੋਭਾਵ ਨੂੰ ਪ੍ਰਗਟ ਕਰਨ ਦੀ ਆਪਣੀ ਸਮਰੱਥਾ ਸਦਕਾ ਜਿਉਂਦੀ ਆਈ ਹੈ, ਜਿਉਂਦੀ ਹੈ ਤੇ ਜਿਉਂਦੀ ਰਹੇਗੀ। ਸੋ ਪੰਜਾਬੀ ਟ੍ਰਿਬਿਊਨ ਦੇ ਇਸ ਡਾਕਟਰ ਸਵਰਾਜਵੀਰ ਸਿੰਘ ਦੇ ਲੇਖ ਨੇ ਬਹੁਤ ਕੁਝ ਕਹਿ ਦਿੱਤਾ, ਜਿਹੜਾ ਕੁਝ ਜੇਕਰ ਅਸੀਂ ਪੱਗਾਂ ਦਾੜਿਆਂ ਵਾਲੇ, ਗਾਤਰੇ ਕਿਰਪਾਨਾਂ ਵਾਲੇ ਕਹੀਏ ਤਾਂ ਸ਼ਾਇਦ ਕਈਆਂ ਨੂੰ ਤਕਲੀਫ ਹੁੰਦੀ। ਅੱਜ ਸਾਨੂੰ ਤਾਂ ਡਾਕਟਰ ਸਵਰਾਜਵੀਰ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਿਖੇ ਇਹਨਾਂ ਵਿਚਾਰਾਂ ਨੂੰ 19-21 ਦੇ ਫਰਕ ਨਾਲ ਥੋੜਾ ਬਹੁਤਾ ਕਿਸੇ ਥਾਂ ਦੇ ਉੱਤੇ ਹੋ ਸਕਦਾ ਫਰਕ ਹੋਵੇ ਸਾਡਾ, ਪਰ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਪਰ ਜੇਕਰ ਇਹੋ ਜਿਹੇ ਹੀ ਵਿਚਾਰ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਸ਼ਖਸੀਅਤ ਪੇਸ਼ ਕਰਦੀ ਹੋਵੇ ਤਾਂ ਹੋ ਸਕਦਾ ਖੱਬੇ ਪੱਖੀ ਧਿਰਾਂ ਨੂੰ ਜਾਂ ਪੰਜਾਬ ਦੇ ਉਹਨਾਂ ਹਿੰਦੂ ਭਰਾਵਾਂ ਨੂੰ ਪਸੰਦ ਨਾ ਆਉਂਦੀਆਂ ਗੱਲਾਂ ਸਾਡੀਆਂ, ਜਿਹੜੇ ਕਿ ਇਸ ਵੇਲੇ ਪੰਜਾਬੀ ਬੋਲੀ ਦੇ ਹੱਕ ਵਿੱਚ ਡਟੇ ਹੋਏ ਨੇ। ਮੈਂ ਇਹ ਗੱਲ ਤਾਂ ਚੇਤੇ ਕਰਵਾ ਰਿਹਾ ਕਿਉਂਕਿ ਜਦੋਂ ਖਾਲਿਸਤਾਨੀ ਸੰਘਰਸ਼ ਦੇ ਜ਼ੋਰ ਮੌਕੇ ਖਾੜਕੂਆਂ ਨੇ ਪੰਜਾਬੀ ਲਾਗੂ ਕਰਵਾਈ ਸੀ, ਉਸ ਮੌਕੇ ਖੱਬੇ ਪੱਖੀ ਧਿਰਾਂ ਵੱਲੋਂ ਖਾਸ ਤੌਰ ਤੇ ਸੁਰਖ ਰੇਖਾ ਵਾਲੇ ਜਿਹੜੀ ਧਿਰ ਸੀਗੀ, ਇਹਨਾਂ ਨੇ ਉੱਥੇ ਉਦੋਂ ਜਿਹੜੇ ਸੀਗੇ ਦਵਰਕੇ ਚਵਰਕੇ ਛਾਪ ਕੇ ਵੰਡੇ ਕਿ ਇਹ ਤਾਂ ਜੀ ਫਾਸ਼ੀਵਾਦੀ ਫੈਸਲਾ ਵਾ, ਇਹ ਪੰਜਾਬੀ ਲਾਗੂ ਕਰਾਉਣਾ ਬਹੁਤ ਮਾੜਾ ਕੰਮ ਆ ਤੇ ਐਦਾਂ ਤੇ ਉਦਾਂ। ਤੇ ਜਿਵੇਂ ਜਿਹੜਾ ਅੱਜ ਸਾਰੇ ਦੇ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇਕਜੁੱਟਤਾ ਦੇ ਨਾਲ ਪੰਜਾਬੀ ਦੇ ਹੱਕ 'ਚ ਡਟੇ ਆ, ਜੇ ਕਿਤੇ ਉਦੋਂ ਡਟੇ ਹੁੰਦੇ, ਜੇ ਕਿਤੇ ਉਦੋਂ ਇਹ ਖੱਬੇ ਪੱਖੀ ਤੇ ਪੰਜਾਬ ਦੇ ਹਿੰਦੂ ਜਿਹੜੇ ਲੋਕ ਅੱਜ ਪੰਜਾਬੀ ਬੋਲੀ ਦੇ ਲਈ ਕਲਪਦੇ ਫਿਰਦੇ ਆ, ਜੇ ਕਿਤੇ ਉਦੋਂ ਇਹ ਫੈਸਲਾ ਹੌਸਲਾ ਕਰਦੇ ਤਾਂ ਹੋਰ ਗੱਲ ਹੋਣੀ ਸੀ। ਅੱਜ ਆਪਣੀ ਲੜਾਈ ਜਿਹੜੀ ਹੈਗੀ ਆ ਘੱਟੋ ਘੱਟ 30 ਸਾਲ ਜਿਹੜੀ ਹੈਗੀ ਆ ਉਹ ਪਛੜ ਗਈ। 30 ਸਾਲ ਦੇ ਵਿੱਚ ਕੀ ਕੁਝ ਵਾਪਰਿਆ ਉਹਦੇ ਬਾਰੇ ਵੀ ਆਪਾਂ ਚਰਚਾ ਕਰੀਏ ਕਿ ਪੰਜਾਬੀ ਦੇ ਵਿੱਚ ਨਵੇਂ ਮੁੰਡੇ ਕੁੜੀ ਜਿਹੜੇ ਸਾਡੇ ਆਏ ਨੇ, ਉਹਨਾਂ ਸਾਰਿਆਂ ਦੀ ਬੋਲੀ ਦੇ ਵਿੱਚ ਬੜਾ ਕੁਝ ਇਹੋ ਜਿਹਾ ਆ ਗਿਆ ਜਿਹੜਾ ਨਹੀਂ ਆਉਣਾ ਚਾਹੀਦਾ ਸੀ। ਹੁਣ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਜਾਂ ਜਿਹੜੇ ਹੋਰ ਸਾਡੇ ਅੱਜ ਕੱਲ੍ਹ, ਕਿਉਂਕਿ ਜਿਹੜਾ TV ਚੈਨਲਾਂ ਦੇ ਪੱਤਰਕਾਰ ਨੇ ਜਾਂ ਦੂਜੇ ਅਖਬਾਰਾਂ ਦੇ ਪੱਤਰਕਾਰ ਨੇ, ਉਹਨਾਂ ਸਾਰਿਆਂ ਦੀ ਜਦੋਂ ਤੁਸੀਂ ਬੋਲੀ ਸੁਣਦੇ ਹੋ ਤੁਹਾਨੂੰ ਉਹਦੇ ਵਿੱਚੋਂ ਪੰਜਾਬੀ ਦੀ ਥਾਂ ਤੇ ਹੋਰ ਬੋਲੀਆਂ ਦੇ ਜਿਹੜੇ ਅੱਖਰ ਆ ਉਹ ਮਿਲਦੇ ਆ। ਕਿਸੇ ਹੋਰ ਬੋਲੀ ਦਾ ਅੱਖਰ ਵਰਤਣਾ ਕੋਈ ਗੁਨਾਹ ਨਹੀਂ ਹੁੰਦਾ, ਪਰ ਜਦੋਂ ਤੁਹਾਡੇ ਕੋਲੇ ਆਪ ਦੀ ਬੋਲੀ ਦਾ ਸੌਖਾ ਜਿਹਾ ਸ਼ਬਦ ਪਿਆ ਹੋਵੇ ਤੇ ਤੁਸੀਂ ਔਖਾ ਜਿਹਾ ਅੱਖਰ ਲੱਭ ਕੇ ਕਿਤੇ ਲਿਆਵੋ ਤੇ ਫੇਰ ਜਿਹੜਾ ਹੈਗਾ ਬੜਾ ਔਖਾ ਲੱਗਦਾ। ਜਿਵੇਂ ਅਸੀਂ ਪਿਛਲੇ ਦਿਨੀ ਚਰਚਾ ਕੀਤੀ ਸੀ ਕਿ ਜਿਹੜਾ ਪੰਜਾਬੀ ਦਾ ਇੱਕ ਅੱਖਰ ਆ ਮਰਨ ਵਰਤ, ਵੀ ਮਰਨ ਤੱਕ ਵਰਤ ਰੱਖ ਲੈਣਾ। ਜਦੋਂ ਅੰਨਾ ਹਜ਼ਾਰੇ ਨੇ ਮਰਨ ਵਰਤ ਰੱਖਿਆ ਆਪਦੀਆਂ ਮੰਗਾਂ ਦੇ ਲਈ, ਉਸ ਮੌਕੇ ਇੱਕ ਜਿਹੜਾ ਹਿੰਦੀ ਮੀਡੀਆ ਦੇ ਪੱਤਰਕਾਰ ਸ਼ਬਦ ਵਰਤਦੇ ਸੀ, ਉਹੀ ਸ਼ਬਦ ਪੰਜਾਬੀ ਮੀਡੀਆ ਕਰਮੀਆਂ ਨੇ ਵਰਤਿਆ, ਉਹ ਵੀ ਅਨਸ਼ਨ ਕਹਿੰਦੇ ਰਹੇ। ਅਨਸ਼ਨ ਨਾ ਪੰਜਾਬੀ ਦਾ ਅੱਖਰ ਆ ਤੇ ਨਾ ਇਹਦੇ ਕੋਈ ਅਰਥ ਬਣਦੇ ਆ, ਤੇ ਇਹ ਅਰਥ ਸਾਡੇ ਜਿਹੜੇ ਸੀ, ਸਾਡੇ ਲਈ ਇਹਨੂੰ ਹਜਮ ਕਰਨਾ, ਵੈਸੇ ਪੰਜਾਬੀ ਬੋਲੀ ਦਾ ਵੀ ਤੇ ਪੰਜਾਬੀਆਂ ਦਾ ਵੀ ਹਾਜ਼ਮਾ ਬੜਾ ਤੇਜ਼ ਆ, ਅਸੀਂ ਇੱਥੇ ਬੜਾ ਕੁਝ ਡਾਈਜੈਸਟ ਕਰਨ ਜੋਗੇ ਆ, ਪਰ ਇਹ ਇਸ ਤਰੀਕੇ ਦੇ ਨਾਲ ਜਦੋਂ ਇੱਕ ਅਜੀਬੋ ਗਰੀਬ ਜੀ ਚੀਜ਼ ਜਿਹੜੀ ਆ ਉਹ ਲਿਆ ਕੇ ਰੱਖੀ ਜਾਵੇ ਫਿਰ ਸਾਡੇ ਲਈ ਬੜਾ ਔਖਾ ਹੁੰਦਾ। ਤੇ ਪੰਜਾਬੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਇਹੋ ਜਿਹੇ ਲੋਕ ਸਰਗਰਮ ਹੋ ਗਏ ਆ ਮੀਡੀਆ ਦੀ ਲਾਈਨ ਦੇ ਵਿੱਚ, ਜਿਨ੍ਹਾਂ ਦੀ ਬਹੁਤ ਵੱਡੀ ਸਮੱਸਿਆ ਵਾ, ਕਿਉਂਕਿ ਉਹਨਾਂ ਨੂੰ ਪਿਛਲੇ 30 ਸਾਲ ਦੇ ਵਿੱਚ ਉਹ ਕੁਝ ਪੜ੍ਹਾ ਦਿੱਤਾ ਗਿਆ, ਉਹ ਕੁਝ ਉਹਨਾਂ ਦੇ ਕੋਲੋਂ ਹੁਣ ਬੋਲਿਆ ਜਾਂਦਾ ਜਿਹੜਾ ਬਿਲਕੁਲ ਹੀ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਹਿੰਦੀ ਤੇ ਸੰਸਕ੍ਰਿਤ ਦੇ ਤੇ ਹੋਰਨਾਂ ਬੋਲੀਆਂ ਦੇ ਸ਼ਬਦ, ਇੱਕ ਪਾਸੇ ਤਾਂ ਡਾਕਟਰ ਸਵਰਾਜਵੀਰ ਨੇ ਆਪਦੀ ਲਿਖਤ ਵਿੱਚ ਦੱਸਿਆ ਕਿ ਉਰਦੂ ਵੀ ਤੇ ਹਿੰਦੀ ਵੀ
ਇਹ ਦੋਨੇ ਪੰਜਾਬੀ ਤੋਂ ਸ਼ਬਦ ਆਧਾਰੇ ਲੈ ਕੇ, ਪੰਜਾਬੀ ਤੋਂ ਵਿਆਕਰਨਕ ਨਿਯਮ ਆਧਾਰੇ ਲੈ ਕੇ ਟਾਈਮ ਕੱਢਦੀਆਂ ਨੇ। ਤੇ ਦੂਜੇ ਪਾਸੇ ਅੱਜ ਆ ਨਵੇਂ ਤਰ੍ਹਾਂ ਦੇ ਲੋਕ ਉੱਠ ਕੇ ਖੜੇ ਹੋ ਗਏ ਨੇ, ਜਿਹੜੇ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਲਫ਼ਜ਼ ਜਿਹੜੇ ਨੇ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਪੰਜਾਬੀ 'ਚ ਲਿਆ ਕੇ ਆਪਦੀ ਵਿਦਵਤਾ ਦਿਖਾਉਂਦੇ ਆ। ਤੇ ਕਈਆਂ ਦੇ ਤਾਂ ਇੰਨੇ ਭਿਆਨਕ ਲਫ਼ਜ਼ ਹੁੰਦੇ ਆ ਵੀ ਕੋਈ ਉਰਦੂ, ਫਾਰਸੀ ਦੀ ਜਾਂ ਸੰਸਕ੍ਰਿਤ ਦੀ ਡਿਕਸ਼ਨਰੀ ਚੱਕਣ ਨੂੰ ਜੀ ਕਰਦਾ ਵੀ ਹੁਣ ਇਹ ਲੱਭਣਾ ਪੈਣਾ ਵੀ ਹੈ ਕੀ ਆ। ਜਦੋਂ ਇੱਕ ਸੌਖਾ ਜਿਹਾ ਸ਼ਬਦ ਆ ਵੀ ਮਾਹੌਲ 'ਚ ਤਲਖੀ ਬੜੀ ਆ, ਉਹਦੀ ਥਾਂ ਤੇ ਬੜਾ ਔਖਾ ਜਿਹਾ ਹੋ ਕੇ ਕਹਿਣਗੇ ਜਾਂ ਲਿਖਣਗੇ ਤਣਾਵ ਬਰਕਰਾਰ ਹੈ। ਇਹ ਤਣਾਤ ਨੂੰ ਕੀ ਹੁੰਦੇ ਨੇ ਜੀ, ਤਣਾਵ ਕੀ ਹੁੰਦਾ? ਤਾਂ ਇਸੇ ਤਰੀਕੇ ਦੇ ਬੜੇ ਹੋਰ ਸ਼ਬਦ ਉਡਾਨ ਲਿਖਣਗੇ, ਉਡਾਰੀ ਨਹੀਂ ਲਿਖਣਗੇ। ਪੰਜਾਬੀ ਦਾ ਸ਼ਬਦ ਉਡਾਰੀ ਸੌਖਾ ਜਿਹਾ ਜਦੋਂ ਸਾਡੇ ਕੋਲ ਆ। ਵਚਨਬੱਧ ਲਿਖਣਗੇ, ਦ੍ਰਿੜ ਨਹੀਂ ਲਿਖਣਗੇ। ਵਿਸ਼ਵ ਲਿਖਣਗੇ, ਦੁਨੀਆ ਨਹੀਂ ਲਿਖਦੇ। ਸਵੀਕਾਰ ਲਿਖਣਗੇ, ਮਨਜ਼ੂਰ ਅੱਖਰ ਆ ਪੰਜਾਬੀ ਦਾ, ਉਹ ਨਹੀਂ ਲਿਖਣਗੇ। ਪ੍ਰਸਤਾਵ ਲਿਖਣਗੇ, ਪੇਸ਼ਕਸ਼ ਨਹੀਂ ਲਿਖਣਗੇ। ਸਰਵ ਸ਼੍ਰੇਸ਼ਟ ਲਿਖਣਗੇ, ਪਰ ਇਹ ਨਹੀਂ ਲਿਖਣਗੇ ਕਿ ਸਭ ਤੋਂ ਵਧੀਆ। ਵਿਸ਼ਵ ਵਿਆਪੀ ਇਹ ਪਤਾ ਨਹੀਂ ਕਿੱਥੋਂ ਲਿਆਂਦਾ, ਜਦੋਂ ਕਿ ਸੰਸਾਰ ਪੱਧਰੀ ਅੱਖਰ ਸੌਖਾ ਹੈਗਾ ਸਾਡੇ ਕੋਲੇ। ਪ੍ਰਤੀਯੋਗੀ ਕੀ ਹੁੰਦਾ, ਜਦੋਂ ਕਿ ਉਮੀਦਵਾਰ ਸਾਡੇ ਕੋਲੇ ਅੱਖਰ ਸੌਖਾ ਪੰਜਾਬੀ ਦਾ ਹੈਗਾ। ਪਛਚਾਤਾਪ, ਹੁਣ ਤਾਂ ਸਾਡੇ ਵਾਲੇ ਸਿੱਖਾਂ ਨੂੰ ਵੀ ਬਿਮਾਰੀ ਪੈ ਗਈ। ਜਦੋਂ ਵੀ ਕਿਤੇ ਕੋਈ ਮਾੜੀ ਘਟਨਾ ਵਾਪਰਦੀ ਆ ਕਹਿੰਦੇ ਜੀ ਪਛਚਾਤਾਪ ਦਿਵਸ ਮਨਾਉਣਾ। ਉਹ ਦਿਵਸ ਕੀ ਹੁੰਦਾ, ਪਛਚਾਤਾਪ ਕੀ ਹੁੰਦਾ? ਪਛਚਾਤਾਪ ਦੀ ਥਾਂ ਤੇ ਅਸੀਂ ਪਛਤਾਵਾ ਕਿਉਂ ਨਹੀਂ ਕਹਿ ਸਕਦੇ? ਦਿਵਸ ਦੀ ਥਾਂ ਤੇ ਦਿਹਾੜਾ ਕਿਉਂ ਨਹੀਂ ਕਹਿ ਸਕਦੇ? ਤਲਾਸ਼ ਲਿਖਣਗੇ, ਜਦੋਂ ਕਿ ਸੌਖਾ ਸ਼ਬਦ ਭਾਲ ਹੈਗਾ ਸਾਡੇ ਕੋਲੇ। ਸਪਤਾਹਿਕ, ਸਪਤਾਹਿਕ ਕੀ ਹੁੰਦਾ ਜੀ? ਹਫ਼ਤਾਵਾਰੀ ਕਿਉਂ ਨਹੀਂ ਲਿਖਿਆ ਜਾ ਸਕਦਾ? ਸੰਤੁਸ਼ਟ ਦੀ ਥਾਂ ਤੇ ਤਸੱਲੀ ਬਖਸ਼ ਕਿਉਂ ਨਹੀਂ ਲਿਖ ਸਕਦੇ? ਪ੍ਰਸ਼ਾਸਨ ਦੀ ਥਾਂ ਤੇ ਨਿਜ਼ਾਮ ਲਿਖ ਲਓ। ਵਰਦਾਨ ਲਿਖਣਗੇ ਪਰ ਆਸ਼ੀਰਵਾਦ ਨਹੀਂ ਲਿਖਣਗੇ। ਵਿਭਾਗ ਲਿਖਣਗੇ, ਜਦੋਂ ਕਿ ਅਖਲਾ ਸੌਖਾ ਸ਼ਬਦ ਦਫ਼ਤਰ ਹੈਗਾ। ਤਾਂ ਪੰਜਾਬੀ ਨੂੰ ਹਿੰਦੀ ਦਾ ਜਾਂ ਸੰਸਕ੍ਰਿਤ ਦਾ ਤੜਕਾ ਲਾ ਕੇ ਸਾਡੇ ਜਿਹੜੇ ਇਤੋਂ ਪੰਜਾਬੀ ਦੇ ਸੌਖੇ ਸ਼ਬਦ ਨੇ, ਉਹਨਾਂ ਦੀ ਥਾਂ ਦੇ ਉੱਤੇ ਔਖੇ, ਭਿਆਨਕ ਤੇ ਬੜੇ ਅਡੰਬਰੀ ਜਿਹੇ ਅੱਖਰ ਜਿਹੜੇ ਆ, ਖਾਸ ਤੌਰ ਦੇ ਉੱਤੇ ਵਿਦਵਤਾ ਦਿਖਾਉਣ ਵਾਲੇ ਸਾਡੇ ਭਰਾ ਨੇ, ਇਹ ਤਾਂ ਇਹੋ ਜਿਹੇ ਲੇਖ ਲਿਖਦੇ ਨੇ। ਕਈ ਭੈਣ ਭਰਾ ਜਿਹੜੇ ਨੇਗੇ ਉਹ ਅੱਕ ਕੇ ਅਖਬਾਰ ਪੜ੍ਹਨੇ ਹੀ ਬੰਦ ਕਰ ਦਿੰਦੇ ਨੇਗੇ ਵੀ ਕੀ ਇਹ ਚੋਂ ਲੱਭੀਏ, ਕਿਉਂਕਿ ਜਿਹੜਾ ਅੱਖਰ ਆ ਉਹ ਪਤਾ ਨਹੀਂ ਕਿੱਥੋਂ ਲਿਆਂਦਾ ਹੋਇਆ, ਕੀ ਉਹਦੇ ਮਤਲਬ ਨੇ, ਕੀ ਉਹਦਾ ਕਾਰਨ। ਤੇ ਜਿਵੇਂ ਇਹਦੇ ਵਿੱਚ ਆਖਿਆ ਗਿਆ ਕਿ ਅਸੀਂ ਪੰਜਾਬੀ ਬੋਲੀ ਹੈ ਜਿਹੜੀ, ਉਹਨੇ ਹਿੰਦੀ ਨੂੰ ਤੇ ਉਰਦੂ ਨੂੰ, ਡਾਕਟਰ ਸਵਰਾਜ ਵੀਰ ਦਾ ਜਿਹੜਾ ਆਪਾਂ ਪੜ੍ਹ ਕੇ ਹਟੇ ਆ ਵੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲੀ ਨੇ ਉਰਦੂ ਨੂੰ, ਹਿੰਦੀ ਨੂੰ ਬਹੁਤ ਸਾਰੇ ਸ਼ਬਦ ਦਿੱਤੇ ਨੇ ਤੇ ਪੰਜਾਬੀ ਬੋਲੀ ਨੇ ਦੂਜੀਆਂ ਬੋਲੀਆਂ ਦੇ ਸ਼ਬਦ ਅਪਣਾਏ ਵੀ ਨੇ। ਪਰ ਜਦੋਂ ਅੱਜ ਭਾਰਤ ਦੇ ਵਿੱਚ ਹਿੰਦੀ ਲਾਗੂ ਕਰਨ ਦਾ, ਹਿੰਦੀ ਥੋਪਣ ਦਾ ਜਨੂਨ ਚੜਿਆ ਜਿਹਨਾਂ ਲੋਕਾਂ ਨੂੰ, ਉਹ ਕਿਸ ਤਰੀਕੇ ਦੇ ਨਾਲ ਪੰਜਾਬੀ ਬੋਲੀ ਨੂੰ ਛੁਟਿਆ ਰਹੇ ਨੇ ਤੇ ਕਿਸ ਤਰੀਕੇ ਨਾਲ ਉਹਨੂੰ ਛੋਟਾ ਦਿਖਾ ਰਹੇ ਨੇ। ਜਦੋਂ ਕਿ ਪੰਜਾਬੀ ਬੋਲੀ, ਜਦ ਕੋਈ ਬੋਲੀ ਜਾਂ ਕੋਈ ਬੰਦਾ ਅਮੀਰ ਉਹ ਹੁੰਦਾ ਜਿਹਦੇ ਕੋਲੇ ਵੱਧ ਚੀਜ਼ਾਂ ਹੋਣ। ਜਿਹੜੀ ਬੋਲੀ ਗਰੀਬ ਹੁੰਦੀ ਆ ਜਾਂ ਕੋਈ ਬੰਦਾ ਗਰੀਬ ਹੁੰਦਾ ਜਿਹਦੇ ਕੋਲੇ ਘੱਟ ਚੀਜ਼ਾਂ ਹੋਣ, ਜੀਵਨ ਦੀਆਂ ਲੋੜਾਂ ਪੂਰੀਆਂ ਨਾ ਹੁੰਦੀਆਂ ਹੋਣ। ਹੁਣ ਜਿਹੜਾ ਪੰਜਾਬੀ ਬੋਲੀ ਆ ਉਹਦਾ ਸ਼ਬਦ ਭੰਡਾਰ ਐਡਾ ਵੱਡਾ ਆ, ਉਹਦੇ ਕੋਲੇ ਹਰ ਸ਼ਬਦ ਨੂੰ, ਹਰ ਘਟਨਾ ਨੂੰ, ਹਰ ਭਾਵ ਨੂੰ, ਹਰ ਗੱਲ ਨੂੰ ਦਰਸਾਉਣ ਲਈ ਇੱਕ ਮੁਕੰਮਲ ਆਪਣਾ ਇੱਕ ਅੱਖਰ ਹੁੰਦਾ। ਉਸ ਅੱਖਰ ਦੇ ਬੋਲਣ ਨਾਲ ਸਪਸ਼ਟ ਹੋ ਜਾਂਦਾ ਕਿ ਕੀ ਕਿਹਾ ਜਾ ਰਿਹਾ। ਜਦੋਂ ਕਿ ਹਿੰਦੀ ਦਾ ਤਾਂ ਬਹੁਤ ਹੀ ਇਸ ਗੱਲੋਂ ਔਖਾ ਕੰਮ ਆ, ਕਿਉਂਕਿ ਉਹਦਾ ਜਿਹੜਾ ਭੰਡਾਰ ਆ ਭਾਸ਼ਾ ਸ਼ਬਦਾਂ ਦਾ, ਉਹ ਬਹੁਤ ਜ਼ਿਆਦਾ ਛੋਟਾ ਭੰਡਾਰ ਆ। ਜਿਵੇਂ ਖਾਸ ਤੌਰ ਤੇ ਕਿਰਿਆਵਾਂ ਦਾ ਮਸਲੇ ਤਾਂ ਬੜਾ ਹੀ ਮਾੜਾ ਹਾਲ ਆ ਹਿੰਦੀ ਦਾ। ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ, ਜਿਵੇਂ ਉੱਥੇ ਉਹ ਕਹਿਣਗੇ ਰਾਮ ਨੇ ਸ਼ਾਮ ਕੇ ਕੇਸ ਕਾਟ ਦੀਏ, ਫਿਰ ਕਹਿਣਗੇ ਸ਼ਾਮ ਨੇ ਖਰਬੂਜਾ ਕਾਟ ਦਿਆ। ਹੁਣ ਜੇ ਤਾਂ ਰਾਮ ਨੇ ਸ਼ਾਮ ਦੇ ਕੇਸ ਨੇ ਉਹ ਵੀ ਕਾਟ ਦੀਏ, ਤੇ ਜੇ ਸ਼ਾਮ ਨੇ ਖਰਬੂਜਾ ਵੀ ਕਾਟ ਦਿਆ। ਮੋਹਨ ਨੇ ਰੱਸੀ ਕਾਟ ਦੀ, ਗੀਤਾ ਨੇ ਸੀਤਾ ਕੀ ਬਾਤ ਕਾਟ ਦੀ। ਹੁਣ ਕਿੱਥੇ ਤਾਂ ਰਾਮ ਨੇ ਸ਼ਾਮ ਦੇ ਕੇਸ ਕਾਟ ਦੀਏ, ਕਿੱਥੇ ਗੀਤਾ ਨੇ ਸੀਤਾ ਕੀ ਬਾਤ ਕਾਟ ਦੀ, ਕਿੱਥੇ ਗੋਪਾਲ ਕੋ ਕੁੱਤੇ ਨੇ ਕਾਟ ਲਿਆ, ਗੋਪੀ ਕੋ ਸਾਂਪ ਨੇ ਕਾਟ ਲਿਆ। ਹੁਣ ਉਹਨਾਂ ਕੋਲੇ ਇੱਕ ਕਾਟਣਾ ਅੱਖਰ ਵਾ ਜਿਹਦੇ ਨਾਲ ਉਹ 300 ਥਾਵਾਂ ਤੇ 4000 ਥਾਵਾਂ ਦੇ ਉੱਤੇ ਉਹੀ ਅੱਖਰ ਠੋਕੀ ਜਾਂਦੇ ਆ, ਤੇ ਇੱਕ ਹੀ ਕਿਰਿਆ ਦੇ ਨਾਲ ਡੰਗ ਸਾਰਨਾ ਪੈਂਦਾ, ਕਿਉਂਕਿ ਚੀਜ਼ਾਂ ਹੈ ਨਹੀਂ ਗੀਆਂ। ਉਹ ਤਾਂ ਫਿਰ ਉਹ ਇੱਕੋ ਗੱਲ ਆ ਨਾ ਵੀ ਉਹ ਜਿਹੜਾ ਇੱਕ ਕੁੱਕਰ ਲਿਆਂਦਾ, ਕਹਿੰਦਾ ਉਹਦੇ ਵਿੱਚ ਹੀ ਨਹਾਉਣ ਲਈ ਪਾਣੀ ਗਰਮ ਕਰਨਾ, ਉਹਦੇ ਲਈ ਸਬਜ਼ੀ ਬਣਾਉਣੀ ਆ, ਉਹਦੇ 'ਚ ਹੀ ਸਾਰਾ ਕੁਝ ਕਰਨਾ, ਉਹ ਕੰਮ ਹੋਇਆ ਪਿਆ। ਹੁਣ ਇਹਦੇ ਉਲਟ ਇਹਨਾਂ ਹੀ 5-6 ਗੱਲਾਂ ਦੇ ਹੈ ਤਾਂ ਬੜਾ ਕੁਝ ਦੱਸਣ ਨੂੰ, ਪਰ ਮੈਂ ਮੋਟੇ ਤੌਰ ਦੇ ਉੱਤੇ ਗੱਲ ਕਰਨੀ ਚਾਹੁੰਦਾ। ਹੁਣ ਪੰਜਾਬੀ ਤੇ ਆ ਜਾਓ। ਪੰਜਾਬੀ ਦੇ ਵਿੱਚ ਹਰ ਕਿਰਿਆ ਲਈ, ਇੱਥੇ ਕਾਟਣਾ ਸ਼ਬਦ ਵਰਤ ਕੇ ਸਾਰੀ ਜਾਂਦੇ ਨੇ। ਪੰਜਾਬੀ ਦੇ ਵਿੱਚ ਤੁਹਾਡੇ ਕੋਲੇ ਹਰ ਕਿਰਿਆ ਲਈ ਇੱਕ ਵੱਖਰਾ ਤੇ ਮੁਕੰਮਲ ਅੱਖਰ ਵਾ। ਜਿਵੇਂ ਰਾਮ ਨੇ ਸ਼ਾਮ ਦੇ ਕੇਸ, ਹਿੰਦੀ 'ਚ ਹੈਗਾ ਕਾਟ ਦੀਏ, ਇੱਥੇ ਕਾਟਣਾ ਨਹੀਂ ਚੱਲਦਾ, ਇੱਥੇ ਹੈਗਾ ਰਾਮ ਨੇ ਸ਼ਾਮ ਦੇ ਕੇਸ ਮੁੰਨ ਦਿੱਤੇ।
ਕੇਸ ਪੰਜਾਬੀ ਚ ਸਿਰਫ ਮੁੰਨੇ ਜਾਂਦੇ ਆ, ਮੁੰਨਣਾ ਅੱਖਰ ਆ। ਕੇਸ ਦੀ ਗੱਲ ਜਦੋਂ ਵੀ ਆਊਗੀ ਉੱਥੇ ਮੁੰਨਣਾ ਅੱਖਰ ਹੀ ਆਊਗਾ। ਜਿੱਥੇ ਕਾਟਣਾ ਉੱਥੇ ਹਿੰਦੀ ਆ, ਪਰ ਮੁੰਨਣਾ ਆਪਣੇ ਆਪ ਦੇ ਵਿੱਚ ਇੱਕ ਪੂਰੀ ਕਿਰਿਆ ਵਾ, ਜਿਹੜਾ ਇਸ ਮੁੰਨਣ ਅੱਖਰ ਦੇ ਨਾਲ ਹੀ ਆਪਣੇ ਆਪ ਦੇ ਵਿੱਚ ਪੂਰੀ ਗੱਲ ਸਪਸ਼ਟ ਹੁੰਦੀ ਆ ਕਿ ਕੇਸਾਂ ਨਾਲ ਸੰਬੰਧਿਤ ਗੱਲ ਹੋ ਰਹੀ ਆ, ਮੁੰਨਣਾ। ਦੂਜਾ ਹੈਗਾ ਸ਼ਾਮ ਨੇ ਖਰਬੂਜਾ, ਹਿੰਦੀ ਵਾਲੇ ਕਹਿੰਦੇ ਕਾਟ ਦਿਆ, ਪਰ ਪੰਜਾਬੀ ਚ ਕੀ ਆ? ਸ਼ਾਮ ਨੇ ਖਰਬੂਜਾ ਚੀਰ ਦਿੱਤਾ। ਖਰਬੂਜਾ ਚੀਰਿਆ ਜਾਂਦਾ, ਪੰਜਾਬੀ ਚ ਕੱਟਿਆ ਨਹੀਂ ਜਾਂਦਾ ਹੈਗਾ, ਪੰਜਾਬੀ ਚ ਖਰਬੂਜਾ ਜਿਹੜਾ ਹੈਗਾ ਉਹ ਚੀਰਿਆ ਜਾਂਦਾ। ਤੀਜਾ ਹੈਗਾ ਮੋਹਨ ਨੇ ਰੱਸੀ, ਉਹ ਕਹਿੰਦੇ ਆ ਕਾਟ ਦੀ, ਆਪਣੇ ਰੱਸੀ ਕਦੇ ਕੱਟੀ ਕੁੱਟੀ ਨਹੀਂ ਜਾਂਦੀ, ਰੱਸੀ ਟੁੱਕੀ ਜਾਂਦੀ ਆ। ਟੁੱਕਣਾ ਵਾ, ਟੁੱਕਣਾ ਪੂਰੀ ਇੱਕ ਕਿਰਿਆ ਵਾ ਜਿਹੜੀ ਆਪਣੇ ਆਪ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਸਾਨੂੰ ਸਪਸ਼ਟ ਕਰਦੀ ਆ ਕਿ ਰੱਸੀ ਟੁੱਕ ਦਿੱਤੀ ਗਈ, ਟੁੱਕਣਾ ਹੁੰਦਾ ਉਹਨੂੰ। ਅੱਗੇ ਹੈਗਾ ਗੀਤਾ ਨੇ ਸੀਤਾ ਕੀ ਬਾਤ, ਉਹਨਾਂ ਨੇ ਤਾਂ ਕਾਟ ਦੀ ਕਿਹਾ ਸੀ, ਆਪਣੇ ਹੈਗਾ ਗੀਤਾ ਨੇ ਸੀਤਾ ਦੀ ਗੱਲ ਟੋਕਤੀ। ਤੂੰ ਮੈਨੂੰ ਟੋਕਿਆ ਕਾਹਤੋਂ ਆ? ਟੋਕਣਾ। ਗੱਲਾਂ ਜਦੋਂ ਚੱਲਦੀਆਂ ਨੇ ਗੱਲਾਂ ਕੱਟੀਆਂ ਨਹੀਂ ਜਾਂਦੀਆਂ, ਗੱਲ ਕੱਟਣ ਵਾਲਾ ਤਾਂ ਕੰਮ ਹੀ ਨਹੀਂ, ਗੱਲ ਹੈਗੀ ਆ ਟੋਕੀ ਜਾਂਦੀ ਆ, ਵੀ ਤੁਸੀਂ ਇੱਕ ਦੂਜੇ ਦੀ ਗੱਲ ਟੋਕ ਦਿੱਤੀ। ਟੋਕਣਾ ਕਿਰਿਆ ਵਾ, ਟੋਕਣਾ ਹੀ ਸ਼ਬਦ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਕਰਦਾ। ਇੱਥੇ ਮੁੰਨਣਾ ਵੀ ਨਹੀਂ ਆਉਣਾ, ਇੱਥੇ ਚੀਰਨਾ ਵੀ ਨਹੀਂ ਆਉਣਾ, ਤੇ ਇੱਥੇ ਟੁੱਕਣਾ ਵੀ ਨਹੀਂ ਆਉਣਾ, ਇੱਥੇ ਸ਼ਬਦ ਟੋਕਣਾ ਆਉਣਾ। ਤੇ ਗੋਪਾਲ ਨੂੰ ਕੁੱਤੇ ਨੇ, ਹਿੰਦੀ ਵਾਲੇ ਕਹਿੰਦੇ ਕੱਟ ਲਿਆ, ਕੱਟਦਾ ਕੁੱਟਦਾ ਨਹੀਂ, ਕੁੱਤਾ ਵੱਢਦਾ ਹੁੰਦਾ, ਕਹਿੰਦੇ ਤੂੰ ਕੁੱਤੇ ਦਾ ਵੱਢਿਆ ਹੋਇਆ ਹੈ। ਤਾਂ ਗੋਪਾਲ ਨੇ ਕੁੱਤੇ ਨੂੰ ਵੱਢ ਲਿਆ। ਤੇ ਅੱਗੇ ਹੈਗਾ ਗੋਪੀ ਕੋ ਸਾਂਪ ਨੇ ਕਾਟ ਲਿਆ, ਹਿੰਦੀ ਵਾਲੇ ਦਾ ਵਿਚਾਰਾਂ ਦਾ ਸੱਪ ਜਿਹੜਾ ਹੈਗਾ ਉਹ ਕਾਟਦਾ, ਪਰ ਸਾਡਾ ਸੱਪ ਜਿਹੜਾ ਹੈਗਾ ਪੰਜਾਬੀ ਚ ਕੀ ਆ? ਗੋਪੀ ਕੋ ਸਾਂਪ ਨੇ ਕਾਟ ਲਿਆ ਵਾਲੇ ਹਿੰਦੀ ਚ ਬੋਲਣਗੇ ਤਾਂ ਸਾਪ ਕਾਟਦਾ ਹੀ ਆਊਗਾ, ਪਰ ਪੰਜਾਬੀ ਵਿੱਚ ਗੋਪਾਲ ਨੂੰ ਸੱਪ ਨੇ ਡਸ ਲਿਆ। ਸੱਪ ਡਸਦਾ ਹੁੰਦਾ, ਸੱਪ ਇਹਦਾ ਡੰਗ ਮਾਰਦਾ, ਜਿਹਨੂੰ ਕਹਿੰਦੇ ਆ, ਉਹਨੂੰ ਕਿਰਿਆ ਕਹਿੰਦੇ ਆ ਡਸਣਾ, ਵੀ ਸੱਪ ਡਸ ਗਿਆ ਉਹਨੂੰ ਫਲਾਣੇ ਨੂੰ। ਸੋ ਜਿਹੜੀ ਇਹ ਪੰਜਾਬੀ ਦਾ ਸ਼ਬਦ ਭੰਡਾਰ ਆ, ਇਹ ਏਡਾ ਵਿਸ਼ਾਲ ਆ, ਇੰਨੀ ਜ਼ਿਆਦਾ ਇਹਦੇ ਕੋਲੇ ਆਪਣੀਆਂ ਗੱਲਾਂ ਨੂੰ ਕਹਿਣ ਦੀ ਸਮਰੱਥਾ ਵਾ। ਇਸ ਪੂਰੀ ਦੀ ਪੂਰੀ ਗੱਲ ਨੂੰ ਸਮਝਣ ਦੇ ਲਈ ਭਾਸ਼ਾ ਮਾਹਿਰ ਜਿਹੜੇ ਨੇ ਉਹ ਵੀ ਹੈਰਾਨ ਨੇ ਕਿ ਪਿਛਲੇ 500-700 ਸਾਲ ਦੇ ਸਮੇਂ ਦੇ ਵਿੱਚ ਇਸ ਬੋਲੀ ਦਾ ਹਾਜ਼ਮਾ ਕਿੱਡਾ। ਜਿਹੜੇ ਦੂਜੀਆਂ ਬੋਲੀਆਂ ਦੇ ਸ਼ਬਦ ਵੀ ਆਏ, ਪੈਨ, ਕਾਲਜ ਜਾਂ ਯੂਨੀਵਰਸਿਟੀ, ਉਹ ਸ਼ਬਦ ਵੀ ਇਸ ਬੋਲੀ ਨੇ ਇਸ ਤਰੀਕੇ ਨਾਲ ਹਜਮ ਕਰ ਲਏ ਕਿ ਅੱਜ ਬਾਹਲੇ ਸ਼ਬਦਾਂ ਦਾ ਜਿਹੜਾ ਅਸਲੀ ਰੂਪ ਆ ਉਹ ਕਿਸੇ ਨੂੰ ਚੇਤੇ ਹੀ ਨਹੀਂ ਹੈਗਾ ਵੀ ਅਸਲ ਵਿੱਚ ਇਹਨਾਂ ਸ਼ਬਦਾਂ ਦਾ ਆਹ ਰੂਪ ਹੁੰਦਾ ਸੀ। ਜਿਵੇਂ ਫੌਜ ਦੇ ਵਿੱਚ ਜਿਹੜੇ ਸਾਡੇ ਬੰਦੇ ਗਏ, ਪੰਜਾਬੀ ਜਾਂ ਸਿੱਖ ਸਾਡੇ ਗਏ, ਉੱਥੇ ਉਹਨਾਂ ਨੂੰ ਆਖਿਆ ਗਿਆ ਕਿ ਆਹ ਜਿਹੜੀ ਰਾਈਫਲ ਦੀ ਗਨ ਦੀ ਜਿਹੜੀ ਬੈਰਲ ਹੁੰਦੀ ਆ, ਇਹਨੂੰ ਸਾਫ਼ ਕਰਨ ਦੇ ਲਈ ਇਹਦੇ ਵਿੱਚੋਂ ਇਹਨੂੰ ਪੁੱਲ ਥਰੂ ਕਹਿੰਦੇ ਆ, ਪੁੱਲ ਥਰੂ, ਇਹਦੇ ਵਿੱਚ ਦੀ ਪੁੱਲ ਕਰਨਾ, ਪੁੱਲ ਥਰੂ। ਪਰ ਸਾਡੇ ਬੰਦਿਆਂ ਨੇ ਨਵਾਂ ਅੱਖਰ ਘੜ ਕੇ ਫੜਾਤਾ, ਉਹਨੂੰ ਕਹਿੰਦੇ ਜੀ ਫੁੱਲ ਥਰੂ। ਅੱਜ ਪੰਜਾਬ ਦੇ ਵਿੱਚ ਫੁੱਲ ਥਰੂ ਕਹਿਣ ਦਾ ਸਪਸ਼ਟ ਪਤਾ ਲੱਗ ਜਾਂਦਾ ਕਿ ਜਿਹੜੀ ਉਹ ਰਾਈਫਲ ਦੇ ਬੈਰਲ ਨੂੰ ਸਾਫ਼ ਕਰਨ ਵਾਲੀ ਉਹਨੂੰ ਫੁੱਲ ਥਰੂ ਕਹਿੰਦੇ ਆ। ਤਾਂ ਵਿੱਚ ਕਿਸੇ ਚੀਜ਼ ਦੇ ਫਿਰਨਾ ਉਹਨੂੰ ਫੁੱਲ ਥਰੂ ਉਹ ਵਰਤ ਲੈਂਦੇ ਆ। ਤਾਂ ਐਵੇਂ ਹੀ ਪੰਜਾਬੀ ਜਿਹੜੀ ਆ ਬੋਲੀ, ਉਹ ਆਪਦੇ ਸ਼ਬਦ ਪੈਦਾ ਕਰਨ ਦੇ ਜਨਨ ਕਿਰਿਆ ਉਹਦੀ ਇੰਨੀ ਸਮਰੱਥ ਵਾ ਨਾ, ਅੱਜ ਵੀ ਨਵੇਂ ਸ਼ਬਦਾਂ ਨੂੰ ਘੜਨ ਦੀ ਸਮਰੱਥਾ, ਅੱਜ ਵੀ ਹੈਰਾਨੀ ਹੁੰਦੀ ਆ। ਇੱਕ ਹੁਣੇ ਨਵੀਂ ਚੀਜ਼ ਆਈ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ, ਪਹਿਲੋਂ ਸਾਡੀਆਂ ਮੋਟਰਾਂ ਜਿਹੜੀਆਂ ਪਾਣੀ ਵਾਲੀਆਂ ਹੁੰਦੀਆਂ ਸੀ, ਬੰਬੀ ਵਾਲੀਆਂ, ਉਹ ਲੱਗਦੀਆਂ ਸੀ, ਉੱਥੋਂ ਅਸੀਂ ਦੱਬਦੇ ਸੀ ਤੇ ਉਹ ਚੱਲਦਾ ਸੀ। ਫਿਰ ਇੱਕ ਥੱਲੇ ਇੰਜਨ ਵਾਲਾ ਕੰਮ ਚੱਲ ਪਿਆ, ਉਹ ਵੀ ਸਾਰਾ ਚੱਲਿਆ। ਹੁਣ ਆ ਗਿਆ ਵੀ ਥੱਲੇ ਧਰਤੀ ਦੇ ਹੇਠਾਂ ਨਾ ਪਾਣੀ ਦੇ ਵਿੱਚ ਮੋਟਰ ਸੁੱਟ ਦਈਦੀ ਆ ਤੇ ਉੱਤੇ ਬੋਰ ਜਿਹੜਾ ਹੈਗਾ ਉਹ ਬੰਦ ਕਰਕੇ ਚਲਾਈਦਾ। ਸਾਡੇ ਬੰਦਿਆਂ ਨੇ ਨਵਾਂ ਪੰਜਾਬੀ ਦਾ ਅੱਖਰ ਘੜ ਲਿਆ, ਮੱਛੀ ਮੋਟਰ। ਇਹ ਆ ਪੰਜਾਬੀ ਬੋਲੀ ਦੀ ਇੱਕ ਸਮਰੱਥਾ ਕਿ ਨਵੇਂ ਸ਼ਬਦ ਪੈਦਾ ਕਰਨ ਦੀ ਤੇ ਨਵੇਂ ਉਹਨੂੰ ਅਰਥ ਜਿਹੜੇ ਨੇ ਦੇਣ ਦੀ, ਔਰ ਆਪਣੇ ਆਪ ਦੇ ਵਿੱਚ ਕੰਪਲੀਟ ਅਰਥ ਦੇਣ ਦੀ। ਪਰ ਹੁਣ ਜਿਹੜਾ ਦਿਨੋਂ ਦਿਨ ਸਾਡੀ ਪੰਜਾਬੀ ਬੋਲੀ ਦਾ ਘਾਣ ਕਰਨ ਵਾਲੇ ਨੇ, ਉਹਨਾਂ ਦੀ ਜੇ ਗੱਲ ਕਰੀਏ, ਵਿਚਾਰਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਪੰਜਾਬੀ ਬੋਲੀ ਨੂੰ ਛਟਿਆਇਆ ਜਾਵੇ, ਪੰਜਾਬੀ ਬੋਲੀ ਨੂੰ ਪਿੱਛੇ ਜਿਹੜਾ ਹੈਗਾ ਕਰ ਲਿਆ ਜਾਵੇ। ਹੁਣ ਉਹਨੂੰ ਕੌਣ ਦੱਸੇ, ਕਿਵੇਂ ਸਮਝਾਵੇ ਵੀ ਪੰਜਾਬੀ ਬੋਲੀ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਬੋਲੀ ਹੈਗੀ ਆ। ਸਾਨੂੰ ਹਿੰਦੀ ਦਾ ਕੋਈ ਬੈਰ ਨਹੀਂ, ਹਿੰਦੀ ਨਾਲ ਕੋਈ ਨਫ਼ਰਤ ਨਹੀਂ, ਅਸੀਂ ਹਰੇਕ ਬੋਲੀ ਸਿੱਖ ਸਕਦੇ ਹਾਂ, ਹਰੇਕ ਬੋਲੀ ਬੋਲ ਸਕਦੇ ਹਾਂ। ਪਰ ਜਦੋਂ ਸਾਡਾ ਘਰ ਭਰਿਆ ਭੰਨਿਆ ਪਿਆ, ਹੁਣ ਪਿੰਡ ਦੇ ਵਿੱਚ ਕੋਈ ਬਿਲਕੁਲ ਰੱਜਾ ਪੁੱਜਾ ਹਰ ਗੱਲਾਂ ਨਾਲ ਸਮਰੱਥ ਘਰ ਹੋਵੇ, ਹਰ ਚੀਜ਼ ਉਸ ਘਰ 'ਚ ਹੋਵੇ, ਜੇ ਉਹਨਾਂ ਦਾ ਮੁੰਡਾ ਦਰ ਮੰਗਦਾ ਫਿਰੇ ਤਾਂ ਉਹ ਤੇ ਲੋਕ ਹੱਸਣਗੇ ਵੀ ਭਰਾਵਾ ਤੁਹਾਡੇ ਘਰ ਤਾਂ ਸਾਰਾ ਪਿੰਡ ਆਉਂਦਾ ਮੰਗਣ ਤੇ ਤੂੰ ਇੱਥੇ ਚੱਕ ਕੇ ਡੰਡ ਫੋੜੀ ਤੁਰਿਆ ਫਿਰਦਾ। ਹੁਣ ਸਾਡੇ ਅੱਖਰ ਜਿਹੜੇ ਨੇ, ਕਈ ਵਾਰ ਹੈਰਾਨੀ ਹੁੰਦੀ ਆ ਵੀ ਅੱਜ ਕਈ ਬੱਚਿਆਂ ਨੂੰ ਜੇ ਦੱਸੀਏ ਵੀ ਇਹ ਸ਼ਬਦ ਜਿਹੜਾ ਹੈਗਾ ਹੋਰ ਬੋਲੀ ਦਾ, ਤਾਂ ਉਹ ਮੈਨੂੰ ਖਾਲਸਾ ਅੱਖਰ ਆ,
ਖਾਲਸਾ ਸ਼ਬਦ ਜਿਹੜਾ ਹੈਗਾ ਉਹ ਕਿਵੇਂ ਤੇ ਕਿੱਥੋਂ ਆਇਆ, ਜੇ ਅੱਜ ਦੇ ਨਿਆਣਿਆਂ ਨੂੰ ਦਸੀਏ ਤਾਂ ਉਹ ਹੈਰਾਨ ਹੋ ਜਾਣਗੇ। ਉਹ ਕਹਿੰਦੇ ਸੀ ਤਾਂ ਖਾਲਸਾ ਪੰਥ ਦੇ ਨਾਂ ਇਹ ਇਦਾਂ ਸਮਝਿਆ ਕਿ ਸਾਡਾ ਆਪਦਾ ਸ਼ਬਦ ਆ। ਸੋ ਸਾਡੀ ਬੋਲੀ ਦਾ ਜਾਇਕਾ ਜਿਹੜਾ ਹੈ, ਸਾਡੀ ਬੋਲੀ ਦਾ ਜਿਹੜਾ ਹਾਜ਼ਮਾ ਵਾ ਉਹ ਇੰਨਾ ਸ਼ਾਨਦਾਰ ਆ ਕਿ ਸਾਡੀ ਬੋਲੀ ਪੰਜਾਬੀ ਮਾਂ ਬੋਲੀ ਨੇ ਆਪਦੇ ਭੰਡਾਰੇ ਭਰੇ ਹੋਏ ਨੇ। ਸਾਨੂੰ ਕਿਸੇ ਹੋਰ ਬੋਲੀ ਦੀ ਲੋੜ ਨਹੀਂ। ਔਰ ਸਾਡੀ ਜਿਹੜੀ ਬੋਲੀ ਆ ਇਹਨੂੰ ਖਰਾਬ ਕਰਨ ਵਾਲੀਆਂ ਤਾਕਤਾਂ ਦੇ ਨਾਲ ਸਾਨੂੰ ਭਿੜਨਾ ਪੈਣਾ। ਇਹ ਗੱਲ ਤਾਂ ਕਹਿਣਾ ਕਿ ਜਿੱਥੇ ਇਸ ਬੋਲੀ ਦੀ ਅਮੀਰੀ, ਇਹਦੀ ਸ਼ਾਨ, ਇਹਦੀ ਜਿਹੜੀ ਚੜ੍ਹਤ, ਇਹਦਾ ਰੜਕ, ਇਹਦੇ ਬੋਲ, ਸਾਡੇ ਪੰਜਾਬੀ ਦੇ ਬੋਲ ਜਿਹੜੇ ਆ ਰੌਂ ਰੌਂ ਕਰਦੇ। ਇੱਥੋਂ ਦੇ ਲੋਕਾਂ ਨੂੰ ਜ਼ਿੰਦਗੀ ਜਿਹੋ ਜਿਹੀ ਜਿਉਣੀ ਪਈ, ਜਿਹੋ ਜਿਹੀ ਇੱਥੋਂ ਦੀ ਸਿਵਲਾਈਜੇਸ਼ਨ, ਜਿਹੋ ਜਿਹਾ ਇੱਥੋਂ ਦਾ ਸੱਭਿਆਚਾਰ ਰਿਹਾ, ਇੱਥੇ ਜਿਹੜਾ ਵੀ ਚੜ੍ਹ ਕੇ ਆਇਆ ਇੱਧਰੋਂ ਕਾਬਲ ਕੰਧਾਰ ਵੱਲੋਂ, ਚਾਹੇ ਕੋਈ ਬਾਬਰ ਆ, ਚਾਹੇ ਕੋਈ ਅਹਿਮਦ ਸ਼ਾਹ ਅਬਦਾਲੀ, ਕਦੇ ਨਾਦਰ ਸ਼ਾਹ, ਪਹਿਲੋਂ ਮੁਹੰਮਦ ਗੌਰੀ, ਮਹਿਮੂਦ ਗਜਨਵੀ, ਪਤਾ ਨਹੀਂ ਕਿਹੜੇ ਕਿਹੜੇ ਪੰਜਾਬ ਦੀ ਧਰਤੀ ਨੂੰ ਲਤਾੜਨ ਵਾਲੇ ਲੋਕ ਆਉਂਦੇ ਰਹੇ। ਇੱਥੋਂ ਦੇ ਲੋਕਾਂ ਨੂੰ ਲੜਨਾ ਭਿੜਨਾ ਪਿਆ। ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਜਾਂ ਪੰਜਾਬ ਦੇ ਲੋਕਾਂ ਦਾ ਇਹ ਸੀਗਾ ਬਈ ਭਾਈ ਆਪਦੇ ਹਰ ਵੇਲੇ ਜਿਹੜਾ ਹੈਗਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਲੜਨਾ ਭਿੜਨਾ ਸੀ। ਤੋਂ ਪਰ ਜਿਹੜੇ ਲੋਕ ਇੱਥੇ ਵਸਦੇ ਸੀ ਉਹਨਾਂ ਦੀ ਜਿਹੜੀ ਬੋਲੀ ਸੀ ਉਹ ਵੀ ਫਿਰ ਉਹ ਜਿਹੀ ਚੜ੍ਹਤ ਵਾਲੀ, ਰੜਕ ਵਾਲੀ, ਬੜਕਵੇਂ ਅੱਖਰ। ਸਾਡੇ ਹੁਣ ਆਮ ਬੰਦਾ ਜਿਹੜਾ ਹੈਗਾ ਉਹ ਕਹੂਗਾ ਜੀ ਮੈਂ ਫੋਨ ਕੀਤਾ, ਪਰ ਸਾਡੇ ਜਿਹੜਾ ਪੰਜਾਬੀ ਬੋਲਦਾ ਬੰਦਾ ਉਹਦਾ ਸ਼ਬਦ ਹੁੰਦਾ ਮੈਂ ਫਿਰ ਫੋਨ ਮਾਰਿਆ ਉਹਨੂੰ। ਸਾਡੇ ਬੰਦੇ ਕਦੇ ਇਹ ਨਹੀਂ ਕਹਿਣਗੇ ਵੀ ਬੱਸ ਲੈਣੀ ਆ, ਉਹ ਕਹਿਣਗੇ ਬੱਸ ਚੜ੍ਹਨਾ, ਜਿਵੇਂ ਕਿਸੇ ਦੇ ਉੱਤੇ ਚੜ੍ਹਨਾ ਹੋਵੇ। ਮਤਲਬ ਜੇ ਕੋਈ ਇੱਥੇ ਤਾਂ ਮਰ ਵੀ ਜਾਵੇ ਨਾ ਤਾਂ ਇੱਥੇ ਮਰਨਾ ਨਹੀਂ ਹੁੰਦਾ ਹੈਗਾ, ਉਹ ਹੁੰਦਾ ਚੜ੍ਹਾਈ ਕਰ ਗਿਆ। ਮਤਲਬ ਜਿਹੜੇ ਸਾਡੇ ਸ਼ਬਦ ਨੇ ਨਾ, ਉਹਨਾਂ ਸ਼ਬਦਾਂ ਦੇ ਅੰਦਰ ਇੱਕ ਇਹੋ ਜਿਹਾ ਰਸ, ਇੱਕ ਇਹੋ ਜਿਹੀ ਚੜ੍ਹਤ, ਇਹੋ ਜਿਹੀ ਬੜਕ ਵਾਲਾ ਲਹਿਜਾ ਹੁੰਦਾ ਕਿ ਉਹ ਸ਼ਬਦਾਂ ਨੂੰ ਬੋਲਣ ਵਾਲੇ ਜਿਹੜੇ ਬੰਦੇ ਨੇ ਉਹ ਵੀ ਪੂਰੇ, ਕਿਉਂਕਿ ਕਿਰਤੀ ਤੇ ਕਿਸਾਨ ਤੇ ਯੋਧੇ ਲੋਕ ਨੇ, ਉਹ ਹੁਣ ਰੌ ਰੌ ਕਰਦੇ ਕਿੱਥੋਂ ਸ਼ਬਦ ਲੈ ਆਉਣ। ਤੇ ਇਹੋ ਜਿਹੀ ਬੋਲੀ ਦੀ ਸ਼ਾਨਦਾਰਤਾ ਦੇ ਇਸ ਵਿਲੱਖਣ ਤੇ ਵਿਸ਼ੇਸ਼ਤਾ ਨੂੰ ਨਾ ਮਾਨਣ ਦੀ ਥਾਂ ਦੇ ਉੱਤੇ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ ਜੰਗਾਲ ਲੱਗਿਆ ਹੋਇਆ ਉਹ ਕਰਦੇ ਨੇ ਇਹ ਤਾਂ ਗਵਾਰਾਂ ਦੀ ਬੋਲੀ ਆ, ਇਹ ਤਾਂ ਲੜਨ ਭਿੜਨ ਵਾਲਿਆਂ ਦੀ ਬੋਲੀ ਆ। ਉਹ ਭਾਈ ਇਹ ਯੋਧਿਆਂ ਦੀ ਬੋਲੀ ਆ, ਇਹ ਉਹਨਾਂ ਸੂਰਵੀਰਾਂ ਦੀ ਬੋਲੀ ਆ ਜਿਨ੍ਹਾਂ ਨੇ ਮਨੁੱਖਤਾ ਦੇ ਲਈ, ਸਰਬੱਤ ਦੇ ਭਲੇ ਲਈ ਸ਼ਾਸਤਰ ਜਿਹੜੇ ਨੇ ਉਹ ਚਲਾਉਣ ਲੱਗਿਆਂ ਕਦੇ ਕਿਰਕ ਨਹੀਂ ਕੀਤੀ ਤੇ ਹਰ ਵੇਲੇ ਚੜ੍ਹਦੀ ਕਲਾ ਦੇ ਨਾਲ ਜੀਵਨ ਜਿਉਣ ਦੀ ਇੱਛਾ ਜਿਹੜੀ ਹੈਗੀ ਆ ਉਹ ਰੱਖੀ। ਤੇ ਜਿਹੜੇ ਮਨੋਵਿਗਿਆਨੀ ਨੇ ਉਹ ਤਾਂ ਪੰਜਾਬੀ ਬੋਲੀ ਦੀਆਂ ਜਦੋਂ ਚਰਚਾ ਕਰਦੇ ਆ ਇਹਦੀਆਂ ਜਿਹੜੀਆਂ ਧੌਰ ਅੰਤਰੀਵ ਗੱਲਾਂ ਨੇ, ਜਿਹੜੀਆਂ ਗੁਰਬਾਣੀ ਫਲਸਫੇ ਚੋਂ ਜੁੜੀਆਂ ਹੋਈਆਂ ਗੱਲਾਂ ਨੇ, ਜਿਹੜੀ ਇਸ ਧਰਤੀ ਉੱਤੇ ਧਰਮ ਦੀਆਂ ਗੱਲਾਂ ਹੋਈਆਂ ਨੇ, ਕਿਹੜਾ ਧਰਮ, ਕਿਹੜਾ ਫਲਸਫਾ ਜਿਹੜਾ ਹੈਗਾ ਜਿਹਦੇ ਲਈ ਇੱਥੇ ਸਪੇਸ ਨਹੀਂ ਰਹੀ ਪਿਛਲੇ ਸਮਿਆਂ ਦੇ ਵਿੱਚ, ਤੇ ਹਰ ਇੱਕ ਨੂੰ ਆਪਦੀ ਗੱਲ ਕਹਿਣ ਦਾ ਪੂਰਾ ਮੌਕਾ ਮਿਲਦਾ ਰਿਹਾ। ਤੇ ਉਹਨਾਂ ਨੇ ਜੋ ਕੁਛ ਇਹ 'ਚ ਲਿਖਿਆ, ਚਾਹੇ ਉਹ ਬੁੱਲੇ ਸ਼ਾਹ ਆ, ਚਾਹੇ ਬਾਬਾ ਫਰੀਦ ਜੀ ਆ, ਜਾਂ ਸਿੱਖ ਗੁਰੂ ਸਾਹਿਬਾਨ ਨੇ, ਜਾਂ ਭੱਟ ਨੇ, ਜਿਨ੍ਹਾਂ ਨੇ ਸਾਰੀ ਇੱਥੇ ਰਚਨਾ ਕੀਤੀ ਆ, ਇਹ ਸਾਰੀ ਦੀ ਸਾਰੀ ਰਚਨਾ ਜਿਹੜੀ ਆ ਇਹ ਸਾਡੇ ਪੰਜਾਬੀ ਮਾਂ ਬੋਲੀ ਨੂੰ ਉਚੇਰਾ ਲੈਣ ਵਾਲੀ ਸੀ। ਪਰ ਅੱਜ ਸਾਡੇ ਬਹੁਤ ਸਾਰੇ ਲੋਕਾਂ ਨੇ ਪੰਜਾਬੀ ਬੋਲੀ ਦੇ ਲਈ ਖਾਸ ਤੌਰ ਦੇ ਉੱਤੇ ਜਿਹੜਾ ਏਕੇ ਦੂਏ ਵਾਲਾ ਕੰਮ ਆ ਉਹਦੇ ਵਿੱਚ ਬਾਹਲੇ ਬੱਚਿਆਂ ਨੂੰ 19, 29, 39, 49, 59, 69, 79, 99, 99 ਵਾਲੀ ਲਾਈਨ ਤੇ ਜਾ ਕੇ ਪੰਗਾ ਪੈ ਜਾਂਦਾ। ਇਹ ਕਿਉਂ ਹੋ ਗਿਆ ਇਦਾਂ? ਇਹਨੂੰ ਸਮਝਣ ਦੀ ਲੋੜ ਆ, ਕਿਉਂਕਿ ਮਾਨਸਿਕ ਤੌਰ ਤੇ ਸਾਡੇ ਨਿਆਣਿਆਂ ਦੀ ਘੇਰਾਬੰਦੀ ਕੀਤੀ ਜਾ ਰਹੀ ਆ। ਉਹਨਾਂ ਲਈ ਪੰਜਾਬੀ ਬੜੀ ਔਖੀ, ਭਿਆਨਕ ਅਤੇ ਬਹੁਤ ਜ਼ਿਆਦਾ ਟਫ ਲੈਂਗੁਏਜ ਬਣਾ ਕੇ ਉਹਨਾਂ ਦੇ ਕੋਲੋਂ ਸਾਰਾ ਕੁਝ ਛਡਵਾਇਆ ਜਾ ਰਿਹਾ। ਜਦੋਂ ਕਿਸੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਹੀ ਇਸ ਭੰਬਲ ਭੂਸੇ 'ਚ ਪਾ ਦਿੱਤਾ ਜਾਵੇ ਕਿ ਤੇਰੀ ਇਹ ਬੋਲੀ ਖਤਰਨਾਕ ਆ, ਜੇ ਤੂੰ ਹਸੀਨ, ਸੋਹਣਾ, ਮਾਸੂਮ, ਖੂਬਸੂਰਤ ਤੇ ਡੀਸੈਂਟ ਲੱਗਣਾ ਫਿਰ ਤੂੰ ਅੰਗਰੇਜ਼ੀ ਬੋਲ, ਅੰਗਰੇਜ਼ੀ ਪਹਿਰਾਵਾ ਪਾ, ਜਾਂ ਤੂੰ ਹਿੰਦੂਆਂ ਵਰਗਾ ਰਹਿ। ਹੁਣ ਹਿੰਦੀ ਤੇ ਅੰਗਰੇਜ਼ੀ ਨੂੰ ਮਹਾਨ ਬੋਲੀ ਤੇ ਪੰਜਾਬੀ ਬੋਲਣ ਨੂੰ ਜਦੋਂ ਤੁਸੀਂ ਨੀਵਾਂ ਦਿਖਾਓਗੇ ਤਾਂ ਸਾਡੀ ਬੋਲੀ ਦੇ ਸੂਰਮੇ, ਸਾਡੀ ਇਸ ਧਰਤੀ ਦੇ ਜਿਹੜੇ ਯੋਧੇ ਨੇ ਉਹ ਕੁਛ ਨਾ ਕੁਛ ਕਰਨਗੇ ਹੀ। ਸੋ ਇਸ ਵੇਲੇ ਪੰਜਾਬ ਦੀ ਧਰਤੀ ਉੱਤੇ ਉਹ ਸਾਰੇ ਲੋਕ ਜਿਹੜੇ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ, ਮੈਨੂੰ ਉਹਨਾਂ ਸੁਝਾਰੂ ਸਿੰਘਾਂ ਦੇ ਵਾਰਸੀ ਜਾਪਦੇ ਨੇ ਜਿਨ੍ਹਾਂ ਨੇ ਪਿਛਲੇ 30 ਸਾਲ ਪਹਿਲਾਂ ਜਦੋਂ 1990-91 ਦੇ ਵਿੱਚ ਪੰਜਾਬੀ ਲਾਗੂ ਕਰਾਈ ਸੀ, ਅੱਜ ਉਹਨਾਂ ਦੇ ਵਾਰਸ ਨੇ ਜਿਹੜੇ ਕਦੇ ਗੁਰਦਾਸ ਮਾਨ ਨਾਲ ਪੰਗਾ ਲੈਂਦੇ ਆ, ਜਿਹੜੇ ਕਿਸੇ ਹੋਰ ਨਾਲ, ਜਿਹੜਾ ਵੀ ਇਸ ਟਾਈਮ ਇਉਂ ਲੱਗਦਾ ਵੀ ਜਿਹੜਾ ਵੀ ਬੰਦਾ ਕਹਿੰਦੀ ਕਹਾਉਂਦੀ ਟੱਕਰ ਲੈਣ ਨੂੰ, ਮਤਲਬ ਚਾਹੇ ਸਟੇਟ ਦਾ ਪੂਰਾ ਜ਼ੋਰ ਲੱਗਿਆ ਹੋਵੇ, ਇੰਡੀਅਨ ਸਟੇਟ ਦਾ, ਇਸ ਵੇਲੇ ਪੰਜਾਬੀ ਬੋਲਣ ਵਾਲੇ ਲੋਕ ਜਿਹੜੇ ਨੇ ਉਹ ਪੂਰੀ ਚੜ੍ਹਤ ਦੇ ਨਾਲ ਹਰ ਤਾਕਤ ਨਾਲ ਟੱਕਰ ਲੈਣ ਨੂੰ ਤਿਆਰ ਖੜੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।